ऊचरा है शास्त्र खाट, पिंग गिरन जड़ जाए। अंध लखै बदरो सुनै, जाओ काल कृपा कराए। हम न सकत कर सिफत तुम्हारी, आप लेहो तुम कथा सुधारी। श्री वाहिगुरु साहिब जी। माथै जो तुर लिखिया, सो मेघ ना सकै कोई। नानक जो लिखिया सो बतदा, सो बूझे जिसनो नदर होई। माथै जो तुर लिखिया, सो मेघ ना सकै कोई। नानक जो लिखिया सो बतदा, सो बूझे जिसना नदर होई। वाहिगुरु जी का खालसा, वाहिगुरु जी की फतेह। पतित पावन भगत वचन, अंतरजामी करुणा निधान, गुरु गरीब नवाज, कलयुग के तारणहारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दी पावन पवित्र हजूरी अंदर सज बैठे गुरु खालसा साध संगत जीओ। सतगुरु जी की अपार बख्शिश का सदका महाराज सच्चे पातशाह जी की पावन हजूरी अंदर अमृत वेले तो दीवान सजे सन। सजे हो दीवाना अंदर आप सरबत संगतां हाजरियां भर के लाहे प्राप्त कर रहे हो। अमृतमयी पावन गुरबाणी दे जाप, अमृत रूप गुरबाणी का रस पिन्ना कीर्तन आप संगतां ने सरवण किया है। हुण इस पावन अस्थान ते जद रही लड़ीवार गुरबाणी की कथा विचार का समा होया। आओ साध संगत जी होर भी कोई समा प्यार सत्कार सहित महाराज सच्चे पातशाह जी के चरणों में बैठ के सतगुरु जी की अमृतमयी लड़ीवार गुरबाणी की कथा सरवण करके लाहे प्राप्त करिए। धन सतगुरु श्री गुरु अमरदास साहिब महाराज सच्चे पातशाह जी पावन बाणी राही सन उपदेश बख्शिश कर रहे हैं। गरीब नवाज धन श्री गुरु ग्रंथ साहिब महाराज जी के 1413 अंग ते ये पावन बाणी जो वारां ते वधीक है सुशोभित है तीसरे पातशाह जी की पावन बाणी।
ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਣਾਈ ਹੋਈ ਜੋ ਮਰਜ਼ਾਦਾ ਹੈ ਕਿ ਜਗਤ ਅੰਦਰ ਮਨੁੱਖ ਦਾ ਜੋ ਵੀ ਕਰਮਾਂ ਰੂਪੀ ਬੀਜ ਬੀਜਿਆ ਹੈ ਉਸ ਨੂੰ ਭੁਗਤਣਾ ਹੀ ਪੈਂਦਾ ਹੈ। ਜੋ ਪਰਮਾਤਮਾ ਨੇ ਪਰਾਰਬਧ ਵਿੱਚ ਲਿਖ ਕੇ ਪਾ ਦਿੱਤਾ ਹੈ ਉਹ ਅਵੱਛ ਜੀ ਨੂੰ ਭੁਗਤਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਰ ਇਸ ਤੱਤ ਨੂੰ ਬੁੱਝਦਾ ਕੌਣ ਹੈ ਜਿਸ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਨਹੀਂ ਤਾਂ ਬਹੁਤਾਤ ਵਿੱਚ ਅਜਿਹਾ ਹੀ ਆਖਿਆ ਜਾਂਦਾ ਕਿ ਜੇ ਕਿਤੇ ਸਾਡੇ ਨਾਲ ਦੇ ਕਿਸੇ ਨੂੰ ਜ਼ਿਆਦਾ ਕੋਈ ਧਨ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ, ਕਿਹਾ ਜਾਂਦਾ ਜੀ ਈਰਖਾ ਵਸ ਹੋ ਕਰਕੇ ਪਤਾ ਨਹੀਂ ਕਿੱਥੋਂ ਇਹਨੂੰ ਇੰਨੇ ਜ਼ਿਆਦਾ ਧਨ ਪਦਾਰਥ ਮਿਲ ਗਏ ਹੈ, ਇਹਦੇ ਕੋਲ ਪਤਾ ਨਹੀਂ ਜ਼ਿਆਦਾ ਇਹ ਸੰਸਾਰ ਦੀ ਪ੍ਰਾਪਤ ਧਨ ਪਦਾਰਥਾਂ ਦੀ ਕਿੱਥੋਂ ਇੰਨੀ ਜ਼ਿਆਦਾ ਆ ਗਈ ਹੈ। ਈਰਖਾ ਵਸ ਹੋ ਕਰਕੇ ਇੱਦਾਂ ਦੇ ਸ਼ਬਦ ਬੋਲੇ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ, ਸੋਝੀ ਬਖਸ਼ਿਸ਼ ਕਰਦਾ ਹੈ ਕਿ ਪ੍ਰਕਿਰਤੀ ਦੀ ਬਣਾਈ ਹੀ ਐਸੀ ਅਕਾਲ ਪੁਰਖ ਦੀ ਮਰਜ਼ਾਦਾ ਹੈ। ਮਨੁੱਖ ਜਿਹੋ ਜਿਹਾ ਕਰਮਾਂ ਰੂਪੀ ਬੀਜ ਬੀਜਦਾ ਹੈ ਉਹੋ ਜਿਹਾ ਉਸ ਨੂੰ ਫਲ ਭੁਗਤਣਾ ਹੀ ਪੈਂਦਾ ਹੈ। ਜੇ ਚੰਗੇ ਕਰਮ ਕਰੇ ਤੇ ਫਲ ਚੰਗਾ ਮਿਲ ਜਾਂਦਾ। ਸਿੱਧੀ ਜਿਹੀ ਇਹ ਸਾਧ ਸੰਗਤ ਜੀ ਸਰਲ ਜੀ ਗੱਲ ਹੈ। ਮਨੁੱਖ ਪਾਪ ਕਰਮ ਕਰੇ ਤੇ ਉਹਨੂੰ ਫਿਰ ਪਾਪ ਕਰਮਾਂ ਦਾ ਫਲ ਵੀ ਮਾੜਾ ਹੀ ਭੁਗਤਣਾ ਪੈਂਦਾ ਹੈ। ਭਗਤ ਰਸਨਾ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਚਨ ਆਉਂਦਾ ਹੈ ਗੁਰਬਾਣੀ ਵਿੱਚ, ਜੇ ਮਨੁੱਖ ਕਹੇ ਕਿ ਮੈਂ ਧਰਤੀ ਦੇ ਵਿੱਚ ਕਿੱਕਰਾਂ ਦੇ ਬੀਜ ਬੀਜ ਕੇ ਕਿ ਬਿਜੌਰ ਦੇਸ਼ ਦੀਆਂ ਦਾਖਾਂ ਦੀ ਮੈਨੂੰ ਪ੍ਰਾਪਤੀ ਹੋ ਜਾਵੇ, ਇਹ ਕਿੱਦਾਂ ਹੋ ਸਕਦਾ ਹੈ। ਬੀਜ ਜੇ ਕਿੱਕਰਾਂ ਦੇ ਬੀਜੇ ਨੇ ਖੇਤਾਂ ਵਿੱਚ ਤੇ ਬਿਜੌਰ ਦੇਸ਼ ਦੀਆਂ ਦਾਖਾਂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਫਿਰ ਤਾਣੀ ਉੱਨ ਦੀ ਬਣਦਾ ਹੋਵੇ ਕਿ ਮੈਨੂੰ ਰੇਸ਼ਮ ਦੀ ਬਾਦ ਵਿੱਚ ਕਹੇ ਕਿ ਪ੍ਰਾਪਤੀ ਹੋ ਜਾਵੇ, ਇਹ ਨਾਮੁਮਕਿਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਫਰੀਦਾ ਲੋੜ ਹੈ ਦਾਖ ਬਜੌਰੀਆ ਕਿੱਕਰ ਬੀਜਾ ਜੱਟ, ਹੰਡਾ ਉੱਨ ਕਤਾਇਂਦਾ ਪੈਂਦਾ ਲੋੜ ਹੈ ਪੱਟ। ਇਹ ਨਹੀਂ ਹੋ ਸਕਦਾ। ਜੇ ਜੀਵਨ ਭਰ ਪਾਪ ਕਰਮ ਕਰਦਾ ਹੋਵੇ ਫਿਰ ਕਹੇ ਕਿ ਮੈਨੂੰ ਅੰਧ ਸਾਮੇ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇ, ਇਹ ਨਾਮੁਮਕਿਨ ਹੈ। ਫਿਰ ਕਹੇ ਕਿ ਮੈਨੂੰ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਦਾ ਸੁਖ ਪ੍ਰਾਪਤ ਹੋ ਜਾਵੇ, ਇਹ ਨਹੀਂ ਕਦੇ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਖਸ਼ਿਸ਼ ਕਰ ਰਹੇ ਆ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ। ਪਿਆਰ ਦੇ ਨਾਲ ਬੈਠ ਕੇ ਸਾਧ ਸੰਗਤ ਜੀ ਸਰਵਣ ਕਰੀਏ। ਜਿਵੇਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ ਹੈ, ਪਿਆਰ ਦੇ ਨਾਲ ਸਰਵਣ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਥੈ ਜੋ ਤੁਰ ਲਿਖਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਹੈ, ਜਗਤ ਅੰਦਰ ਆਏ ਹੋਏ ਜੀਵ ਦੇ ਮਸਤਕ ਤੇ ਜੋ ਤੁਰੋਂ ਅਕਾਲ ਪੁਰਖ ਪਰਮਾਤਮਾ ਨੇ ਕਰਮ ਲਿਖ ਦਿੱਤਾ ਹੈ, ਜੋ ਪਰਾਰਬਧ ਕੋਟੀ ਵਿੱਚ ਅਕਾਲ ਪੁਰਖ ਪਰਮਾਤਮਾ ਨੇ ਜੀਵ ਦੇ ਕਰਮ ਲਿਖ ਕੇ ਪਾ ਦਿੱਤਾ ਹੈ, ਉਹ ਮੇਟ ਨਾ ਸਕੈ ਕੋਈ। ਆਪਣੇ ਬਲ ਦੇ ਦੁਆਰਾ ਉਸ ਨੂੰ ਕੋਈ ਮਿਟਾ ਨਹੀਂ ਸਕਦਾ, ਕਿਉਂਕਿ ਇਹ ਕਰਮ ਐਸੇ ਬਲ ਵਾਲੇ ਹੈ। ਵੇਦਾਂਤ ਦਾ ਬਚਨ ਆਉਂਦਾ ਹੈ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਕਹਿੰਦੇ ਜਿੰਨੀ ਦੇਰ ਤੱਕ ਮਨੁੱਖ ਕਰਮਾਂ ਨੂੰ ਭੋਗ ਨਹੀਂ ਲੈਂਦਾ, ਉਹ ਫਲ ਭੁਗਤ ਨਹੀਂ ਲੈਂਦਾ, ਉਨੀ ਦੇਰ ਤੱਕ ਭੱਜਦੇ ਨਹੀਂ, ਜੀਵ ਦਾ ਸਾਥ ਨਹੀਂ ਛੱਡਦੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਮਾਥੈ ਜੋ ਧੁਰ ਲਿਖਿਆ ਸੋ ਮੇਟ ਨਾ ਸਕੈ ਕੋਈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਵੀ ਵਚਨ ਆਉਂਦੇ ਹੈ, ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਜੋ ਪਰਮਾਤਮਾ ਨੇ ਕਰਮ ਲਿਖ ਕਰਕੇ ਪਾ ਦਿੱਤੇ ਉਹਨੂੰ ਕੋਈ ਮਿਟਾ ਨਹੀਂ ਸਕਦਾ। ਜਿਹੜੇ ਲੇਖ ਪਰਮੇਸ਼ਰ ਨੇ ਧੁਰੋਂ ਹੀ ਲਿਖ ਕਰਕੇ ਪਾ ਦਿੱਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ ਹੈ। ਇਹ ਸਾਧ ਸੰਗਤ ਜੀ, ਕਰਮ ਵੀ ਜਿਹੜੇ ਆ ਇੱਕ ਪ੍ਰਕਾਰ ਦੇ ਨਹੀਂ ਹੁੰਦੇ। ਸੰਚਿਤ ਕਰਮ ਹੁੰਦੇ ਆ, ਪਰਾਰਬਧ ਕਰਮ ਹੁੰਦੇ ਆ, ਕਿਰਿਆਮਾਨ ਕਰਮ ਹੁੰਦੇ ਆ, ਨਿਤ ਕਰਮ ਹੁੰਦੇ ਨੇ, ਨਿਮਿਤ ਕਰਮ ਹੁੰਦੇ ਆ। ਮਨੁੱਖ ਇਹ ਵੱਖੋ ਵੱਖਰੇ ਢੰਗਾਂ ਦੇ ਨਾਲ ਕਰਮ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿਹੜੇ ਪਰਾਰਬਧ ਪੂਰਵਲੇ ਕਮਾਏ ਹੋਏ ਜੀਵ ਦੇ ਜਿਹੜੇ ਕਰਮ ਆ ਨਾ, ਇਕੱਤਰ ਕੀਤੇ ਹੋਏ ਸੰਚਿਤ ਕਰਮ ਨੇ। ਪਿਛਲੇ ਜਨਮਾਂ ਦੇ ਵਿੱਚ ਕਮਾਏ ਹੋਏ ਜਿਹੜੇ ਕਰਮ ਹਨ, ਜੋ ਇਹ ਸਰੀਰ ਰੂਪੀ ਧਰਤੀ ਪਰਮਾਤਮਾ ਨੇ ਇਹ ਜੀਵ ਨੂੰ ਦਿੱਤੀ ਹੈ, ਇਸ ਵਿੱਚ ਜਿਹੋ ਜਿਹੇ ਕਰਮਾਂ ਰੂਪੀ ਬੀਜ ਮਨੁੱਖ ਨੇ ਬੀਜੇ ਹੈ, ਸੋ ਮੇਟ ਨਾ ਸਕਿਆ ਕੋਈ, ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਮਨੁੱਖ ਨੂੰ ਆਪਣਾ ਬੀਜਿਆ ਹੋਇਆ ਕਰਮਾਂ ਰੂਪੀ ਬੀਜ ਆਪ ਹੀ ਫਲ ਭੁਗਤਣਾ ਪੈਂਦਾ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਤੋਂ ਬੇਮੁਖ ਹੋ ਕੇ ਹੀ ਜੀਵਨ ਭਰ ਨਿਖੇਧ ਕਰਮਾਂ ਦੇ ਬੀਜ ਹੀ ਬੀਜਦਾ ਰਹੇ, ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇ ਵਚਨ ਆਉਂਦੇ ਆ ਜਪਜੀ ਸਾਹਿਬ ਪਾਵਨ ਬਾਣੀ ਅੰਦਰ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਪਰਮੇਸ਼ਰ ਦੀ ਰਜ਼ਾ ਅਨੁਸਾਰ ਜੀਵ ਨੂੰ ਬਾਰ-ਬਾਰ ਜਗਤ ਵਿੰਦ ਆਵਣਾ ਤੇ ਜਾਣਾ ਪੈਂਦਾ, ਭਾਵ ਜੰਮਣਾ ਮਰਨਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਦੀ ਐਸੀ ਇਹ ਵਡਿਆਈ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਹੇ ਪ੍ਰਾਣਾ ਧਾਰੇ ਜੀਵ, ਤੇਰੀ ਮਿਲੀ ਹੋਈ ਜਿਹੜੀ ਪਰਾਰਬਧ ਉਹਨੂੰ ਕੋਈ ਮਿਟਾ ਨਹੀਂ ਸਕਦਾ। ਤੇ ਫਿਰ ਸਤਿਗੁਰੂ ਜੀ ਦੀ ਵਡਿਆਈ ਭਲਾ ਕੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਵੀ ਵਚਨ ਆਉਂਦੇ ਆ ਨਾ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕਰੋੜਾਂ ਹੀ ਕਰਮਾਂ ਨੂੰ ਕੱਟਣ ਦੀ ਸਮਰੱਥਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਕਿਉਂਕਿ ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਔਰ ਪਰਮੇਸ਼ਰ ਵਿੱਚ ਕੋਈ ਰਤਾ ਭਾਵ ਵੀ ਸਾਧ ਸੰਗਤ ਜੀ ਭੇਦ ਭਾਵ ਨਹੀਂ ਕਥਨ ਕੀਤਾ ਜਾ ਸਕਦਾ, ਰਤਾ ਪਿੰਨਾ ਨਹੀਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਸਤਿਗੁਰੂ ਜੀ ਦੀ ਇਹ ਵਡਿਆਈ ਹੈ। ਪਰਮਾਤਮਾ ਦੀ ਲਿਖੀ ਹੋਈ ਪਰਾਰਬਧ ਨੂੰ ਢਾਲਦਾ ਵੀ ਨਹੀਂ, ਉਹਨੂੰ ਮਿਟਾਉਂਦਾ ਵੀ ਨਹੀਂ ਹੈ, ਪਰ ਇਹ ਸਤਿਗੁਰਾਂ ਦੀ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਸੂਲੀ ਤੋਂ ਸੂਲ ਦੇ ਵਿੱਚ ਦੁੱਖ ਨੂੰ ਕੱਟਣ ਦੀ ਸਮਰੱਥਾ ਰੱਖਦੇ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਸਾਧ ਸੰਗਤ ਜੀ, ਇਤਿਹਾਸ ਸਾਡਾ ਸਾਖ ਭਰਦਾ ਹੈ। ਜੋ ਗਰੀਬ ਨਿਵਾਜ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦਾ ਵਚਨ ਮੰਨ ਕੇ ਜਦੋਂ ਭਾਈ ਡੱਲਾ ਜੀ ਨੇ ਸਾਧ ਸੰਗਤ ਅੰਮ੍ਰਿਤ ਪਾਨ ਕਰ ਲਿਆ ਸੀ ਨਾ, ਪੰਜਾਂ ਪਿਆਰਿਆਂ ਤੋਂ ਪਰਿਵਾਰ ਦੇ ਸਹਿਤ ਬਠਿੰਡੇ ਦੀ ਧਰਤੀ ਤੇ ਦਮਦਮਾ ਸਾਹਿਬ ਵਾਲੇ ਪਾਵਨ ਅਸਥਾਨ ਤੇ ਪਰਿਵਾਰ ਸਹਿਤ ਜਦੋਂ ਅੰਮ੍ਰਿਤ ਛਕ ਲਿਆ ਸੀ, ਤੇ ਰਾਤ ਦੇ ਸਮੇਂ ਸਾਧ ਸੰਗਤ ਜੀ ਸੁੱਤਿਆਂ ਹੋਇਆਂ ਸੁਪਨੇ ਆਏ ਆ। ਤੇ ਗਰੀਬ ਨਿਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ। ਜਦੋਂ ਦਿਨ ਹੋਇਆ ਤੇ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਨਿੰਮੋ ਝੂਣਾ ਜਿਹਾ ਆ ਕੇ ਖੜ ਗਿਆ ਤੇ ਹਜ਼ੂਰ ਨੇ ਵਚਨ ਕੀਤਾ, ਕਹਿਣ ਲੱਗੇ, ਭਾਈ ਕੀ ਕਾਰਨ ਹੈ? ਮਨੁੱਖ ਜਿਹੜਾ ਮੁਖ ਦੇਰਾ ਹੈ ਬੜਾ ਮੁਰਝਾਇਆ ਹੋਇਆ, ਦਾ ਕਾਰਨ ਕੀ ਹੈ? ਕਹਿੰਦਾ ਜੀ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤਾਂ ਰਾਤ ਸੁੱਤਿਆਂ ਹੋਈਆਂ ਸੁਪਨੇ ਹੀ ਬੜੇ ਭੈੜੇ ਭੈੜੇ ਆਉਂਦੇ ਨੇ, ਕਦੇ ਸੱਪਾਂ ਦੀਆਂ ਜੂਨਾਂ ਵਿੱਚ, ਕਦੇ ਬਿੱਛੂਆਂ ਦੀਆਂ ਜੂਨਾਂ ਵਿੱਚ, ਕਦੇ ਕੀੜਿਆਂ ਮਕੌੜੀਆਂ ਦੇ ਜੂਨਾਂ ਵਿੱਚ ਹੀ ਭਟਕਦਾ ਰਿਹਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਚੰਗਾ ਮੈਨੂੰ ਅੰਮ੍ਰਿਤ ਛਕਾਇਆ ਤੁਸੀਂ। ਗਰੀਬ ਨਿਵਾਜ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੰਤਰਜਾਮੀ ਸਤਿਗੁਰਾਂ ਨੇ ਵਚਨ ਕੀਤੇ, ਭਾਈ ਸਿੱਖਾ ਇਹ ਜਿੰਨੇ ਤੈਨੂੰ ਸੁਪਨੇ ਦੇ ਵਿੱਚ ਜਨਮ ਦਿਸੇ ਹੈ ਨਾ, ਇਹ ਪ੍ਰਤੱਖ ਤੈਨੂੰ ਜਨਮ ਧਾਰਨ ਕਰਨੇ ਪੈਣੇ ਸਨ, ਪਰ ਤੂੰ ਸਾਡਾ ਵਚਨ ਮੰਨਿਆ, ਗੁਰੂ ਵਾਲਾ ਬਣ ਗਿਆ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਕੀ ਪਾਹੁਲ ਛਕ ਲਈ ਹੈ, ਇਸ ਲਈ ਸੁਪਨੇ ਦੇ ਵਿੱਚ ਹੀ ਸਾਰੇ ਜਨਮ ਤੇਰੇ ਭੁਗਤਾ ਦਿੱਤੇ ਹੈ।
ਪੰਜਵੇਂ ਪਾਤਸ਼ਾਹੀ ਦੇ ਸਮੇਂ ਵੀ ਰਾਜਾ ਹਰੀ ਸੈਨ ਹੋਇਆ ਨਾ, ਜਿਸ ਨੇ ਸ਼ੰਕਾ ਕੀਤਾ ਸੀ। ਹਜੂਰੇ ਬਾਣੀ ਦੀ ਪੰਕਤੀ ਪੜ੍ਹਦੇ ਪਏ ਸਨ, ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਤੇ ਸ਼ੰਕਾ ਕੀਤਾ ਸੀ, ਮਹਾਰਾਜ ਫਿਰ ਤੁਹਾਡੀ ਸ਼ਰਨ ਧਾਰਨ ਕਰਨ ਦਾ ਭਲਾ ਕੀ ਲਾਭ ਹੋਇਆ? ਤੁਸੀਂ ਪਰਮੇਸ਼ਰ ਸਰੂਪ ਹੋ। ਤੇ ਮਹਾਰਾਜ ਬੜੇ ਪ੍ਰੇਮ ਦੇ ਸਹਿਤ ਆਪ ਜੀ ਦੀ ਸ਼ਰਨ ਵਿੱਚ ਆਇਆ। ਫਿਰ ਗੁਰੂ ਸ਼ਰਨ ਧਾਰਨ ਕਰਨ ਦਾ ਭਲਾ ਕੀ ਲਾਭ ਹੋਇਆ? ਸਤਿਗੁਰਾਂ ਨੇ ਸੁਭਾਵਿਕ ਹੀ ਵਚਨ ਕੀਤਾ, ਕਹਿੰਦੇ ਰਾਜਨ ਸਾਡੇ ਕੋਲ ਰਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਜਵਾਬ ਤੈਨੂੰ ਅਗਲੇ ਦਿਨ ਦੇਵਾਂਗੇ। ਰਾਤ ਦੇ ਸਮੇਂ ਸੁੱਤਿਆਂ ਹੋਇਆ ਹੀ ਸਾਧ ਸੰਗਤ ਜੀ, ਚੰਡਾਲਾਂ ਦੇ ਘਰ ਵਿੱਚ ਜਨਮ ਹੋਣਾ ਸੀ, ਬੱਚੇ ਸਨ, ਫਿਰ ਮੌਤ ਹੋਣੀ ਸੀ, ਪੀਲੂਆਂ ਦੇ ਰੁੱਖ ਤੇ ਚੜ੍ਹ ਕੇ ਖਾਂਦਿਆਂ ਹੋਇਆ। ਤੇ ਉਸੇ ਤਰ੍ਹਾਂ ਹੀ ਸਾਧ ਸੰਗਤ ਜੀ, ਸੁਪਨੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਹੀ ਉਹ ਖੇਡ ਵਰਤਾ ਦਿੱਤੀ। ਫਿਰ ਗਰੀਬ ਨਵਾਜ਼ ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ, ਮੈਂ ਸ਼ੰਕਾ ਕੀਤਾ ਸੀਗਾ। ਇਸ ਲਈ ਇਹ ਸਤਿਗੁਰੂ ਜੀ ਦੀ ਵਡਿਆਈ ਹੈ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਪਰਮੇਸ਼ਰ ਦੀ ਲਿਖੀ ਹੋਈ ਪਰਾਰਬਧ ਨੂੰ ਕੋਈ ਮਿਟਾ ਨਹੀਂ ਸਕਦਾ। ਜੋ ਮਨੁੱਖ ਨੇ ਕਰਮਾਂ ਰੂਪੀ ਬੀਜ ਬੀਜਿਆ, ਉਹਦਾ ਫਲ ਅਵੱਛ ਭੁਗਤਣਾ ਹੀ ਪੈਂਦਾ ਹੈ। ਨਾਨਕ ਜੋ ਲਿਖਿਆ ਸੋ ਵਰਤਦਾ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਿਰ ਉਸੇ ਪੰਕਤੀ ਨੂੰ ਦੁਹਰਾ ਕੇ ਵਚਨ ਕਰ ਰਹੇ ਹੈ, ਹੇ ਪ੍ਰਾਣਾ ਧਾਰੇ ਜੀਵ, ਤੇਰੇ ਮਨ ਵਿੱਚ ਕਿਤੇ ਗੁੰਜਾਇਸ਼ ਨਾ ਰਹਿ ਜਾਵੇ ਭੁਲੇਖੇ ਦੀ, ਕਿਤੇ ਕੋਈ ਸ਼ੰਕੇ ਦੀ, ਕਿ ਹੋ ਸਕਦਾ ਥੋੜ੍ਹਾ ਬਹੁਤਾ ਉਹਦੇ ਵਿੱਚੋਂ ਕੋਈ ਹਰਾਇਤ ਹੋ ਜਾਂਦੀ ਹੋਵੇ, ਕਿ ਜਿਹੜੇ ਕਰਮਾਂ ਦਾ ਫਲ ਹੈ ਨਾ ਭੁਗਤਣਾ ਪੈਂਦਾ ਹੋਵੇ। ਅਗਲੀ ਪੰਕਤੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਾਨਕ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਲਿਖਿਆ ਹੈ ਉਹ ਵਰਤ ਕਰਕੇ ਹੀ ਰਹਿੰਦਾ ਹੈ। ਜੋ ਪਰਮਾਤਮਾ ਨੇ ਪਰਾਰਬਧ ਲਿਖ ਦਿੱਤੀ ਹੈ, ਜੋ ਕਰਮਾਂ ਦੇ ਜੀਵਨ ਦੇ ਵਿੱਚ ਵਰਤਣਾ ਹੈ, ਜੋ ਕੁਝ ਹੋਣਾ ਹੈ, ਉਹ ਪਰਮੇਸ਼ਰ ਦਾ ਲਿਖਿਆ ਹੋ ਕਰਕੇ ਹੀ ਰਹਿੰਦਾ ਹੈ। ਸੋ ਬੂਝੈ ਜਿਸ ਨਾ ਨਦਰ ਹੋਏ। ਪਰ ਇਸ ਗੱਲ ਨੂੰ ਕੌਣ ਬੁੱਝਦਾ ਹੈ? ਜਿਸ ਨੂੰ ਨਦਰ ਹੋਏ, ਜਿਸ ਦੇ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੁੰਦੀ ਹੈ, ਜੋ ਗੁਰੂ ਵਾਲਾ ਬਣ ਕੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ। ਨਹੀਂ ਤਾਂ ਸਾਧ ਸੰਗਤ ਜੀ, ਜੋ ਅਗਿਆਤ ਜੀਵ ਹਨ, ਸਾਧ ਸੰਗਤ ਜੀ ਅਗਿਆਨਤਾ ਕਰਕੇ ਅਸੀਂ ਕਈ ਵਾਰ ਜਦੋਂ ਕੋਈ ਮ੍ਰਿਤਕ ਸਰੀਰ ਕਿਸੇ ਜੀਵ ਦਾ ਕੋਈ ਪਰਿਵਾਰ ਦੇ ਵਿੱਚੋਂ ਕੋਈ ਚੜ੍ਹਾਈ ਕਰ ਜਾਵੇ ਨਾ, ਕਿਸੇ ਦੀ ਮੌਤ ਹੋ ਜਾਵੇ, ਉਸ ਦੇ ਘਰ ਦੇ ਆ ਕਰਕੇ ਤਾਂ ਬੜਾ ਸੀ ਸਾਧ ਸੰਗਤ ਜੀ ਕਹਿੰਦੇ ਹਾਂ ਕਿ ਪਰਮਾਤਮਾ ਦਾ ਭਾਣਾ ਹੀ ਹੈ, ਇਹ ਰੱਬੀ ਭਾਣਾ ਇਸੇ ਤਰ੍ਹਾਂ ਹੀ ਐਵੇਂ ਹੋਣਾ ਸੀਗਾ। ਤੇ ਜਦੋਂ ਉਹ ਭਾਣਾ ਕਿਤੇ ਸਾਡੇ ਆਪਣੇ ਪਰਿਵਾਰ ਦੇ ਵਿੱਚ ਵਰਤ ਜਾਵੇ ਤੇ ਭੁੱਬਾਂ ਮਾਰ ਕਰਕੇ ਰੋਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਗੁਰਮੁਖ ਪਿਆਰੇ ਹੀ ਇਸ ਤਾਤ ਪਰਜ ਨੂੰ ਬੁੱਝਦੇ ਹੈ, ਜਿਸ ਨੂੰ ਨਜ਼ਰ ਹੋਏ, ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੁੰਦੀ ਹੈ। ਉਹ ਤਾਂ ਬਾਰ-ਬਾਰ ਇਹੋ ਹੀ ਵਚਨ ਕਰਦੇ ਹਨ, ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਕਿ ਜੇ ਮੈਨੂੰ ਜ਼ਿੰਦਗੀ ਵਿੱਚ ਦੁੱਖ ਮਿਲੇ ਹੈ ਤੇ ਮੇਰੇ ਹੀ ਕਰਮਾਂ ਦਾ ਹਿਸਾਬ ਹੈ। ਮੇਰਾ ਕੋਈ ਮਾੜਾ ਕਰਮਾਂ ਰੂਪੀ ਬੀਜ ਬੀਜਿਆ ਹੋਵੇਗਾ ਤੇ ਉਹਦਾ ਮੈਨੂੰ ਫਲ ਮਿਲਦਾ ਪਿਆ, ਤੇ ਜੇ ਜੀਵਨ ਦੇ ਵਿੱਚ ਸੁੱਖ ਮਿਲਿਆ ਤੇ ਫਿਰ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਕਿ ਪ੍ਰਮਾਤਮਾ ਕੋਈ ਚੰਗਾ ਕਰਮ ਕੋਈ ਅੱਗੇ ਆ ਗਿਆ, ਇਸ ਕਰਕੇ ਮੈਨੂੰ ਜੀਵਨ ਦੇ ਵਿੱਚ ਇਹ ਸੁੱਖ ਪ੍ਰਾਪਤ ਹੋਇਆ ਹੈ। ਇਹ ਸਾਧ ਸੰਗਤ ਜੀ, ਜਿਨ੍ਹਾਂ ਗੁਰਮੁਖਾਂ ਤੇ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਹੈ, ਕਹਿੰਦੇ ਸੋ ਬੁੱਝੈ ਜਿਸ ਨੂੰ ਨਜ਼ਰ ਹੋਏ, ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਦੀ ਨਜ਼ਰ ਹੁੰਦੀ ਹੈ, ਉਹ ਫਿਰ ਬੁੱਝ ਲੈਂਦੇ ਹੈ ਕਿ ਕਰਮਾਂ ਕਰਕੇ ਹੀ ਪਰਮਾਤਮਾ ਤੋਂ ਵਿਛੜੇ ਹਾਂ। ਉਹ ਫਿਰ ਅਗਿਆਨ ਤੋਂ ਰਹਿਤ ਹੋ ਕਰਕੇ ਸੂਝਵਾਨ ਹੋ ਕੇ ਬੇਨਤੀਆਂ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ, ਹੈ ਮਹਾਰਾਜ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਹੁ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। हे ਮਹਾਰਾਜ ਹੁਣ ਥਕ ਹਾਰ ਕੇ ਆਪ ਜੀ ਦੀ ਸ਼ਰਨ ਵਿੱਚ ਆ ਗਏ ਹਾਂ, ਕਿਰਪਾ ਕਰੋ ਮਹਾਰਾਜ, ਵਿਛੜਿਆ ਹੋਇਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਨੂੰ ਮਿਲਾ ਦਿਓ। ਉਹ ਗੁਰਮੁਖ ਪਿਆਰੇ ਜਿਨ੍ਹਾਂ ਤੇ ਕਿਰਪਾ ਦੀ ਨਜ਼ਰ ਹੋ ਜਾਂਦੀ ਹੈ,
ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਜੋ ਬੇਨਤੀਆਂ ਕਰਦੇ ਹੈ, ਉਹ ਹੀ ਇਸ ਤੱਤ ਨੂੰ ਬੁੱਝਦੇ ਹਨ ਕਿ ਪਰਮੇਸ਼ਰ ਦਾ ਜੋ ਭਾਣਾ ਉਹ ਵਰਤ ਕਰਕੇ ਰਹਿੰਦਾ ਹੈ। ਇੰਨੀ ਨਾਮ ਵਿਸਾਰਿਆ। ਸਤਿਗੁਰੂ ਜੀ ਫਰਮਾਉਂਦੇ ਹੈ, ਜਗਤ ਵਿੱਚ ਆਏ ਹੋਏ ਜਿਨ੍ਹਾਂ ਜੀਵਾਂ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਹੈ, ਕੂੜੈ ਲਾਲਚ ਲਾਗਾ। ਸੰਸਾਰ ਦੇ ਝੂਠੇ ਧੰਦਿਆਂ ਦੇ ਵਿੱਚ ਲੱਗ ਕੇ ਜਾਂ ਫਿਰ ਝੂਠੀ ਮਾਇਆ ਦੇ ਲਾਲਚ ਵਿੱਚ ਆ ਕੇ ਜਿਨ੍ਹਾਂ ਨੇ ਨਾਮ ਜਪਣਾ ਹੀ ਵਿਸਾਰ ਦਿੱਤਾ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਹੀ ਛੱਡ ਦਿੱਤਾ ਹੈ। ਧੰਦਾ ਮਾਇਆ ਮੋਹਣੀ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਜਿਹੜੇ ਮਨ ਨੂੰ ਮੋਹ ਲੈਣ ਵਾਲੀ ਮਾਇਆ ਹੈ ਨਾ, ਇਹ ਮਾਇਕੀ ਧੰਦਿਆਂ ਵਿੱਚ ਲੱਗ ਗਏ ਹੈ। ਧੰਦਾ ਮਾਇਆ ਮੋਹਣੀ, ਮਨ ਨੂੰ ਮੋਹ ਲੈਣ ਵਾਲੀ ਜੋ ਸੰਸਾਰ ਦੀ ਚੇਤਨ ਮਾਇਆ ਹੈ, ਇਸ ਨੇ ਜੀਵ ਨੂੰ ਮੋਹਿਤ ਕੀਤਾ ਹੋਇਆ। ਇਹ ਮਾਇਕੀ ਧੰਦਿਆਂ ਦੇ ਵਿੱਚ ਹੀ ਜੀਵ ਹਰ ਸਮੇਂ ਖਚਿਤ ਹੋਇਆ ਹੈ। ਅੰਤਰ ਤ੍ਰਿਸ਼ਨਾ ਅਗ। ਇਹ ਜੀਵ ਦੇ ਅੰਤःਕਰਣ ਤੇ ਤ੍ਰਿਸ਼ਨਾ ਦੀ ਅੱਗ ਲਟ ਲਟ ਕਰਦੀ ਹੋਈ ਪ੍ਰਚੰਡ ਹੋਈ ਪਈ ਹੈ। ਅੰਤਰ ਤ੍ਰਿਸ਼ਨਾ ਅੱਗ ਜੋ ਸੰਸਾਰ ਦੇ ਕਿਸੇ ਵੀ ਤੀਰਥ ਤੇ ਜਾ ਕਰਕੇ ਬੁਝਦੀ ਨਹੀਂ ਹੈ, ਕੇਵਲ ਪਰਮੇਸ਼ਰ ਦੇ ਨਾਮ ਰੂਪੀ ਜਲ ਦੁਆਰਾ ਬੁਝਦੀ ਹੈ। ਐਸੀ ਤ੍ਰਿਸ਼ਨਾ ਦੀ ਅੱਗ ਜੀਵ ਦੇ ਅੰਦਰ ਪ੍ਰਚੰਡ ਹੋ ਗਈ ਹੈ। ਇਨਾ ਵੇਦ ਨਾ ਤੁੰਬੜੀ। ਗਰੀਬਨ ਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੀ ਜਗਤ ਦੇ ਅਗਿਆਤ ਜੀਵਾਂ ਦੀ ਹਾਲਤ ਹੈ। ਵੇਲ ਨਾਮ ਹੈ ਸਾਧ ਸੰਗਤ ਜੀ ਇਸਤਰੀ ਦਾ। ਕਹਿੰਦੇ ਜਿਨ੍ਹਾਂ ਦੇ ਕੋਲ ਸੰਸਾਰ ਦੇ ਜੀਵਾਂ ਕੋਲ ਭਾਵੇਂ ਆਪਣੀ ਪਤਨੀ ਵੀ ਹੈ, ਪਰਿਵਾਰ ਨਹੀਂ ਹੈ, ਇਸਤਰੀ ਨਹੀਂ ਹੈ, ਤੇ ਤੁੰਬੜੀ ਕਹਿੰਦੇ ਨੇ ਧੀਆਂ ਪੁੱਤਰ ਨੂੰ। ਜਿਨ੍ਹਾਂ ਕੋਲ ਭਾਵ ਕਿ ਆਪਣਾ ਪਰਿਵਾਰ ਵੀ ਨਹੀਂ, ਧੀਆਂ ਪੁੱਤਰ ਪਤਨੀ ਨਹੀਂ ਹੈ। ਮਾਇਆ ਠੱਗੇ ਠੱਗ। ਚੇਤਨ ਮਾਇਆ ਨੇ ਫੇਰ ਵੀ ਉਹਨਾਂ ਨੂੰ ਠੱਗ ਰੂਪ ਮਾਇਆ ਨੇ ਠੱਗ ਲੈਣਾ ਕੀਤਾ। ਮੋਹ ਰੂਪੀ ਠੱਗ ਬੂਟੀ ਸੰਘਾਈ ਦਿੱਤੀ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਜਿਨ੍ਹਾਂ ਵੇਲ ਨਾ ਤੁੰਬੜੀ ਮਾਇਆ ਠੱਗੇ ਠੱਗ। ਕਹਿੰਦੇ ਹਨ ਠੱਗ ਰੂਪ ਜਿਹੜੀ ਮਾਇਆ ਹੈ ਨਾ, ਫਿਰ ਵੀ ਇਸ ਨੇ ਠੱਗ ਲਿਆ ਹੈ। ਉਹ ਹੋਰ ਹੀ ਸੰਸਾਰ ਦੇ ਪਰਿਵਾਰਾਂ ਦੇ ਤਾਈਂ ਮੋਹ ਮਮਤਾ ਬਣਾ ਕਰਕੇ ਰੱਖਦੇ ਆ। ਆਪ ਤਾਂ ਭਾਵੇਂ ਕਹਿੰਦੇ ਕਿ ਅਸੀਂ ਬਿਰਖਤ ਹਾਂ, ਕਿ ਅਸੀਂ ਤਾਂ ਪਰਿਵਾਰ ਵਾਲੇ ਨਹੀਂ ਬਣੇ, ਜਾਂ ਕਹਿੰਦੇ ਫਿਰ ਪਰਿਵਾਰ ਹੀ ਤਿਆਗ ਦਿੱਤਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਠੱਗੇ ਠੱਗ। ਠੱਗ ਰੂਪੀ ਮਾਇਆ ਨੇ ਆਖਰਕਾਰ ਮੋਹ ਰੂਪੀ ਠੱਗ ਬੂਟੀ ਸੰਘਾ ਕਰਕੇ ਉਹਨਾਂ ਨੂੰ ਠੱਗ ਹੀ ਲਿਆ ਹੈ। ਉਹ ਹੋਰ ਪਰਿਵਾਰਾਂ ਦੇ ਤਾਈਂ ਮੋਹ ਮਮਤਾ ਜਤਾਉਂਦੇ ਰਹਿੰਦੇ ਹੈ। ਆਪ ਭਾਵੇਂ ਨਿੱਜੀ ਪਰਿਵਾਰ ਨਹੀਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਦੇ ਠੱਗਿਆ ਹੋਇਆਂ ਨੇ ਸੰਸਾਰ ਅੰਦਰ ਹੋਰ ਹੀ ਮਮਤਾ ਵਰਤਾਈ ਹੈ। ਮਨਮੁਖ ਬਨ ਚਲਾਈ ਹੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਮਾਦਾ ਪ੍ਰਸਤ ਜੀਵ ਹੈ ਨਾ, ਉਹਨਾਂ ਨੂੰ ਫਿਰ ਜਮਾਪੁਰੀ ਵਿੱਚ ਬੰਨ੍ਹ ਕੇ ਚਲਾਇਆ ਜਾਂਦਾ ਹੈ, ਬੰਨ੍ਹ ਕੇ ਲੈ ਕੇ ਜਾਇਆ ਜਾਂਦਾ ਹੈ ਸੰਸਾਰ ਤੋਂ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਆਉਂਦੇ ਹੈ, ਕਹਿੰਦੇ ਹਨ ਜਿਹੜਾ ਐਸਾ ਮਨਮੁਖ ਜੀਵ ਹੈ ਨਾ, ਸਾਖਤ ਪੁਰਸ਼ ਹੈ, ਸਤਿਗੁਰਾਂ ਤੋਂ ਬੇਮੁਖ ਹੋਇਆ, ਕਦੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ, ਉਹ ਜਮ ਆ ਕੇ ਗਲ ਵਿੱਚ ਫਾਹੀ ਪਾ ਕੇ ਉਹਨੂੰ ਲੈ ਜਾਂਦੇ ਹੈ। ਮਨਮੁਖ ਬੰਨ ਚਲਾਈ ਹੈ। ਮਨਮੁਖ ਜੀਵਾਂ ਨੂੰ ਬੰਨ ਕਰਕੇ ਸੰਸਾਰ ਤੋਂ ਚਲਾਇਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਉਹਨਾਂ ਜੀਵਾਂ ਦੀ ਹਾਲਤ ਹੁੰਦੀ ਹੈ। ਨਾ ਮਿਲਹਿ ਬਗ ਸਗ। ਜੋ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲੇ ਨਹੀਂ ਹੈ, ਜਿਨ੍ਹਾਂ ਨੇ ਜਿਉਂਦੇ ਜੀ ਆਪਾ ਭਾਵ ਤੋਂ ਅਭਾਵ ਹੋ ਕੇ ਪਰਮੇਸ਼ਰ ਦੇ ਨਾਲ ਨਹੀਂ ਮਿਲਣਾ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਵਗ ਇਕੱਠ ਨੂੰ ਆਖਿਆ ਜਾਂਦਾ ਹੈ। ਤੇ ਸਗ ਇਹ ਸਾਧ ਸੰਗਤ ਜੀ ਫਾਰਸੀ ਦਾ ਲਫ਼ਜ਼ ਹੈ, ਸਗ ਕੁੱਤੇ ਨੂੰ ਆਖਿਆ ਜਾਂਦਾ। ਜਿਵੇਂ ਕੁੱਤਿਆਂ ਦਾ ਸਗ ਨਹੀਂ ਨਾ ਕਦੇ ਸਾਧ ਸੰਗਤ ਜੀ ਇਕੱਠ ਇੱਕ ਥਾਂ ਤੇ ਇਕੱਠਾ ਹੁੰਦਾ ਹੈ, ਜਦੋਂ ਵੀ ਇਕੱਠੇ ਹੋ ਜਾਣ ਤੇ ਇੱਕ ਦੂਜੇ ਨੂੰ ਵੱਢਣ ਪੈਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਦਾਂ ਸੰਸਾਰ ਦੇ ਅੰਦਰ ਜਿਨ੍ਹਾਂ ਨੇ ਲੋਭ ਰੂਪੀ ਕੁੱਤੇ ਨੂੰ ਧਾਰਨ ਕੀਤਾ ਹੈ ਨਾ ਆਪਣੇ ਅੰਦਰ, ਉਹ ਕਦੇ ਸਤ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ। ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰਨਾ ਉਹਨਾਂ ਨੂੰ ਚੰਗਾ ਲੱਗਦਾ ਹੀ ਨਹੀਂ ਹੈ, ਕਿਉਂਕਿ ਲੋਭ ਦੇ ਕਰਕੇ ਜਿਹੜੇ ਸ਼ੁਭ ਗੁਣ ਹੈ ਨਾ, ਉਹ ਸਾਧ ਸੰਗਤ ਜੀ ਫਿਰ ਜੀਵ ਦੇ ਹਿਰਦੇ ਵਿੱਚੋਂ ਅਲੋਪ ਹੋ ਜਾਂਦੇ ਹੈ।
ਔਗਣ ਜੀਵ ਦੇ ਅੰਦਰ ਆ ਕਰਕੇ ਪ੍ਰਵੇਸ਼ ਹੋ ਜਾਂਦੇ ਆ। ਨਾ ਮਿਲਹੀ ਵਗ ਸਾਗ। ਵਗ ਕਹਿੰਦੇ ਨੇ ਭਗਲੇਵਤ ਜਿਹੜੇ ਸੰਸਾਰ ਦੇ ਅੰਦਰ ਝੂਠੀ ਸਮਾਧੀ ਲਾ ਕਰਕੇ ਬੈਠ ਜਾਂਦੇ ਨੇ ਜਗਤ ਨੂੰ ਗੁੰਮਰਾਹ ਕਰਨ ਦੇ ਵਾਸਤੇ ਕਿ ਸਾਡੀ ਬਹੁਤੀ ਵਾਵਾ ਕਰਨਾ। ਭਗਲੇਵਤ ਸਮਾਧੀ ਲਾ ਕੇ ਬੈਠ ਜਾਣਾ ਕਿ ਜਿਸ ਨੂੰ ਬਿੱਲਾ ਵੀ ਦੇ ਕੇ ਸ਼ਰਮਸ਼ਾਰ ਹੋ ਜਾਵੇ ਕਿ ਮੇਰੇ ਨਾਲੋਂ ਵੱਡੀ ਸਮਾਧੀ ਇਹਨੇ ਲਾ ਦਿੱਤੀ ਹੈ। ਇਹ ਜਿਵੇਂ ਬਗਲਾ ਇੱਕ ਪੈਰ ਦੇ ਸਾਧ ਸੰਗਤ ਭਾਰ ਖੜ ਕਰਕੇ ਤੇ ਅੱਖਾਂ ਬੰਦ ਕਰ ਲੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਇੱਦਾਂ ਬਾਗ ਜਿਹੜੇ ਬਗਲੇਵਤ ਜਿਹੜੇ ਝੂਠੀ ਸਮਾਧੀ ਲਾਉਂਦੇ ਆ ਨਾ ਉਹ ਵੀ ਪਰਮਾਤਮਾ ਦੇ ਨਾਲ ਨਹੀਂ ਮਿਲ ਸਕਦੇ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੀ ਅਭੇਰਤਾ ਤੋਂ ਸਖਣੇ ਰਹਿ ਜਾਣਾ ਕੀਤਾ। ਔਰ ਇਸੇ ਤਰ੍ਹਾਂ ਸੱਗ ਜਿਹੜੇ ਸੰਸਾਰ ਦੇ ਅੰਦਰ ਕੂਕਰ ਦੀ ਤਰ੍ਹਾਂ ਬਾਰ-ਬਾਰ ਭਟਕਦੇ ਫਿਰਦੇ ਹਨ, ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਮਨਮੁਖ ਪਾਮਰ ਜੀਵਾਂ ਨੂੰ ਬੰਨ ਕਰਕੇ ਸੰਸਾਰ ਤੋਂ ਚਲਾਇਆ ਜਾਂਦਾ ਹੈ। ਆਪ ਭੁਲਾਏ ਭੁਲਿਐ। ਇਹ ਜੀਵ ਦੇ ਆਪਣੇ ਹੱਥ ਵਿੱਚ ਵੀ ਕੁਝ ਨਹੀਂ ਹੈ। ਪਰਮੇਸ਼ਰ ਆਪ ਜਿਸ ਨੂੰ ਭੁਲਾਉਣਾ ਚਾਹੇ ਸੰਸਾਰ ਦੇ ਅੰਦਰ ਮਾਇਆ ਦੇ ਜਾਲ ਹੇਠ ਜੀਵ ਨੂੰ ਦੇ ਦਿੰਦਾ, ਜਗਤ ਦੀ ਮੋਹ ਮਮਤਾ ਲਗਾ ਦਿੰਦਾ। ਉਹ ਫਿਰ ਪਰਮਾਤਮਾ ਦੇ ਸਰੂਪ ਨਾਲੋਂ ਭੁੱਲ ਜਾਂਦਾ ਹੈ। ਆਪੇ ਮੇਲ ਮਿਲਾਏ। ਪਰਮੇਸ਼ਰ ਜੇ ਆਪਣੇ ਸਰੂਪ ਦੇ ਵਿੱਚ ਜੀਵ ਨੂੰ ਮਿਲਣਾ ਚਾਹੇ ਤੇ ਸਤਿਗੁਰਾਂ ਦੇ ਮੇਲ ਵਿੱਚ ਮਿਲਾ ਦਿੰਦਾ ਹੈ, ਕਿਉਂਕਿ ਸਤਿਗੁਰੂ ਜੀ ਦੀ ਇਹ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹ ਕਾ ਬਸੀਠ। ਸਤਿਗੁਰਾਂ ਦੀ ਵਡਿਆਈ ਹੈ ਕਿ ਵਿਛੜਿਆ ਹੋਇਆਂ ਨੂੰ ਪਰਮਾਤਮਾ ਦੇ ਨਾਲ ਮਿਲਣਾ। ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੱਕੀ ਮੋਹਰ ਵੀ ਲਗਾ ਦਿੱਤੀ ਹੈ ਕਿ ਗੁਰੂ ਵਾਲੇ ਬਣੇ ਤੋਂ ਬਿਨਾਂ ਕਦੇ ਮੁਕਤ ਹੋਇਆ ਹੀ ਨਹੀਂ ਜਾ ਸਕਦਾ। ਸਤਿਗੁਰਾਂ ਤੋਂ ਬਿਨਾਂ ਕਦੇ ਜੀਵ ਦਾ ਜੀਵਨ ਸਕਾਰਤ ਹੋ ਹੀ ਨਹੀਂ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਫਰਮਾਨ ਕੀਤਾ, ਪਰਮੇਸ਼ਰ ਜੇ ਜੀਵ ਨੂੰ ਚਾਹੇ ਸਤਿਗੁਰਾਂ ਦੇ ਮੇਲ ਵਿੱਚ ਮਿਲਾ ਕੇ ਤੇ ਆਪਣੀ ਅਭੇਰਤਾ ਦੇ ਦਿੰਦਾ ਹੈ। ਆਪੇ ਮੇਲ ਮਿਲਾਏ। ਪਰਮਾਤਮਾ ਚਾਹੇ ਜੀਵ ਦੇ ਹਿਰਦੇ ਅੰਦਰ ਭਾਵ ਭਗਤੀ ਦੀ ਦਾਤ ਦੇ ਕਰਕੇ, ਅਕਾਲ ਪੁਰਖ ਪਰਮੇਸ਼ਰ ਚਾਹੇ ਤੇ ਜੀਵ ਨੂੰ ਪ੍ਰੇਮਾ ਭਗਤੀ ਦੀ ਦਾਤ ਦੇ ਕੇ ਆਪਣੇ ਸਰੂਪ ਦੇ ਵਿੱਚ ਮਿਲਾ ਲੈਣਾ ਕਰਦਾ ਹੈ। ਨਾਨਕ ਗੁਰਮੁਖ ਛੁੱਟਿਐ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਆ, ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਧਾਰਨ ਕਰਕੇ ਹੀ ਜਮਾਂ ਤੋਂ ਛੁੱਟਿਆ ਜਾ ਸਕਦਾ ਹੈ। ਮਾਤਾ ਦੇ ਗਰਭ ਵਿੱਚ ਪੁੱਠੇ ਲਟਕਣ ਦੀ ਸਜ਼ਾ ਤੋਂ ਛੁੱਟਿਆ ਜਾ ਸਕਦਾ ਹੈ। 84 ਦੇ ਗੇੜੇ ਵਿੱਚ ਪੈਣੇ ਤੋਂ ਛੁੱਟਿਆ ਜਾ ਸਕਦਾ ਹੈ। ਜੇ ਚੱਲੈ ਸਤਿਗੁਰ ਭਾਏ। ਜੇ ਸਤਿਗੁਰਾਂ ਦੇ ਭਾਏ ਭਾਣੇ ਦੇ ਵੀ ਚੱਲੇ ਤਾਂ ਫਿਰ ਸਾਧ ਸੰਗਤ ਜੀ ਜਾਮਾਂ ਦੀ ਮਾਰ ਤੋਂ ਛੁੱਟਿਆ ਜਾਂਦਾ ਹੈ। ਅਥਵਾ ਉਹ ਗੁਰਮੁਖ ਪਿਆਰੇ ਜਾਮਾਂ ਦੀ ਮਾਰ ਤੋਂ ਛੁੱਟ ਗਏ ਹੈ, 84 ਦੇ ਗੇੜੇ ਤੋਂ ਛੁੱਟ ਗਏ ਨੇ। ਜੋ ਚੱਲੇ ਸਤਿਗੁਰ ਭਾਏ ਜਿਹੜੇ ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲੇ ਹਨ, ਕਿਉਂਕਿ ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ। ਜੋ ਆਪਣੀਆਂ ਮਨ ਮਤਾਂ ਅਨੁਸਾਰ ਜੀਵਨ ਨਿਰਵਾਹ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰਾਂ ਤੋਂ ਵਿਛੜ ਕੇ ਫਿਰ ਬਾਰ-ਬਾਰ ਜਮਾਂ ਦੀਆਂ ਚੋਟਾਂ ਖਾਂਦੇ ਰਹਿੰਦੇ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ, ਹਜ਼ੂਰ ਦੇ ਪ੍ਰੇਮਾ ਭਗਤੀ ਨੂੰ ਧਾਰਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰੇ ਜਮਾਂ ਤੋਂ ਛੁੱਟ ਗਏ ਹੈ। ਜੰਮਣ ਮਰਨੇ ਤੋਂ ਖਹਿੜਾ ਉਹਨਾਂ ਦਾ ਛੁੱਟ ਗਿਆ ਹੈ। ਸਾਲਾਹੀ ਸਾਲਾਹਣਾ। हे ਪ੍ਰਾਣਾ ਧਾਰੀ ਜੀਵ, ਜੇ ਸਲਾਉਣਾ ਹੈ ਤਾਂ ਪਰਮੇਸ਼ਰ ਨੂੰ ਸਲਾਹ, ਜੋ ਸਲਾਉਣੇ ਯੋਗ ਹੈ, ਕਿਉਂਕਿ ਸ੍ਰਿਸ਼ਟੀ ਸਾਰੀ ਹੀ ਨਾਸ਼ਵੰਤ ਹੈ। ਫਿਰ ਇਸ ਸੰਸਾਰ ਨੂੰ ਸਲਾਉਣ ਦਾ ਭਲਾ ਕੀ ਲਾਭ ਹੋਇਆ। ਜੇ ਸਲਾਉਣਾ ਹੈ, ਸਿਫਤ ਕਰਨੀ ਹੀ ਹੈ ਤਾਂ ਪਰਮਾਤਮਾ ਦੀ ਕਰ, ਜੋ ਸਦੀਵੀ ਕਾਲ ਲਈ ਜੁਗੋ ਜੁਗ ਅਟੱਲ ਰਹਿਣ ਵਾਲਾ ਪਰਮੇਸ਼ਰ ਹੈ। ਭੀ ਸੱਚਾ ਸਲਾਹੇ। ਇਹ ਪ੍ਰਾਣਾ ਧਾਰੀ ਜੀਵ ਭੀ, ਜੋ ਪਿਛੇ ਵੀ ਪਰਮਾਤਮਾ ਸੱਚਾ ਸੀ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਜੇ ਸਲਾਉਣਾ ਹੀ ਹੈ ਤਾਂ ਫਿਰ ਪਰਮਾਤਮਾ ਨੂੰ ਸਲਾਹ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਦੀਵੀ ਕਾਲ ਵਾਸਤੇ ਜੋ ਪਰਮੇਸ਼ਰ ਦਾ ਸਰੂਪ ਸੱਚਾ ਹੈ,
ਜੇ ਸਲਾਹੁਣਾ ਕਰਨੀ ਹੀ ਹੈ ਤਾਂ ਪਰਮਾਤਮਾ ਦੀ ਕਰ। ਐਵੇਂ ਦੁਨੀਆ ਦੀ ਖੁਸ਼ਾਮਦ ਦੇ ਵਿੱਚ ਲੱਗਾ ਹੋਇਆ, ਜਿਹੜੇ ਜਗਤ ਦੇ ਜੀਵ ਨਾਸ਼ਵੰਤ ਹੈ ਉਹਨਾਂ ਦੀ ਸਲਾਹੁਣਾ ਛੱਡ ਕਰਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ। ਨਾਨਕ ਸੱਚਾ ਏਕ ਦਰ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਕਿਉਂਕਿ ਕੇਵਲ ਇੱਕ ਪਰਮੇਸ਼ਰ ਦਾ ਸਤ ਸੰਗਤ ਰੂਪੀ ਦਰ ਹੀ ਸੱਚਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਰੂਪੀ ਦਰ ਸਦੀਵੀ ਕਾਲ ਵਾਸਤੇ ਅਟੱਲ ਰਹਿਣ ਵਾਲਾ ਹੈ। ਬੀਬਾ ਪਰ ਹਰਿ ਆਹੇ। ਬੀਬਾ ਨਾਮ ਹੈ ਦੂਜੇ ਦਾ। ਕਹਿੰਦੇ ਹੋਰ ਜਿਤਨੇ ਵੀ ਸੰਸਾਰ ਦੇ ਜਿਹੜੇ ਦਰ ਹੈ ਨਾ, ਉਹਨਾਂ ਨੂੰ ਪਰ ਹਰ ਵਿਸ਼ੇਸ਼ ਕਰਕੇ ਤਿਆਗ ਦੇ, ਵਿਸ਼ੇਸ਼ ਕਰਕੇ ਛੱਡ ਦੇਣਾ ਕਰ। ਹੇ ਪ੍ਰਾਣਾ ਤਾਰੇ ਜੀਵ, ਬੀਬਾ ਪਰ ਹਰ ਆਹੇ। ਹੋਰ ਜਿਤਨੇ ਵੀ ਸੰਸਾਰ ਦੇ ਦੇਵੀ ਦੇਵਤਿਆਂ ਦੇ ਮੜੀਆਂ ਮੱਟਾਂ ਦੇ ਦਰ ਧਾਰਨ ਕੀਤੇ ਆ ਨਾ, ਇਹ ਤਿਆਗ ਕੇ ਕੇਵਲ ਇੱਕ ਪਰਮੇਸ਼ਰ ਦਾ ਸਤ ਸੰਗਤ ਰੂਪੀ ਦਰ ਧਾਰਨ ਕਰ ਲੈਣਾ ਕਰ। ਨਾਨਕ ਜਹ ਜਹ ਮੈਂ ਫਿਰਾਂ। ਸਤਿਗੁਰੂ ਜੀ ਫਰਮਾਉਂਦੇ ਆ, ਹੈ ਪ੍ਰਮਾਤਮਾ ਜਿੱਥੇ ਜਿੱਥੇ ਵੀ ਜਗਤ ਦੇ ਅੰਦਰ ਅਸੀਂ ਫਿਰਦੇ ਹਾਂ, ਅਥਵਾ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਧਾਰਨ ਕੀਤਾ, ਜਿਨ੍ਹਾਂ ਨੇ ਸਮਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਤੱਕਿਆ ਹੈ, ਹਜ਼ੂਰ ਬਚਨ ਕਰਦੇ ਹੈ, ਉਹ ਗੁਰਮੁਖ ਪਿਆਰੇ ਇਹ ਬੇਨਤੀਆਂ ਕਰਦੇ ਨੇ, ਹੇ ਮਹਾਰਾਜ ਜਹ ਜਹ ਹਾਉ ਫੇਰਾਓ। ਜਿੱਥੇ ਜਿੱਥੇ ਵੀ ਜਗਤ ਅੰਦਰ ਅਸੀਂ ਕਿਤੇ ਵੀ ਫਿਰਦੇ ਹਾਂ, ਤਹ ਤਹ ਸਾਚਾ ਸੋਈ। ਉਥੇ ਉਥੇ ਸੱਚੇ ਪਰਮਾਤਮਾ ਨੂੰ ਦੇਖਦੇ ਹਾਂ। ਸੋਏ ਉਹ ਅਕਾਲ ਪੁਰਖ ਪਰਮਾਤਮਾ ਹੀ ਦਿਸਦਾ ਹੈ, ਜੋ ਭੂਤ ਕਾਲ ਵਿੱਚ ਵੀ ਸੱਚਾ ਸੀਗਾ, ਹੁਣ ਦੇ ਸਮੇਂ ਅੰਦਰ ਵੀ ਸੱਚਾ ਹੈ, ਭਵਿੱਖਤ ਸਮੇਂ ਅੰਦਰ ਵੀ ਉਹ ਪਰਮਾਤਮਾ ਸੱਚਾ ਹੋਵੇਗਾ। ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਦੇ ਵਿੱਚ ਜੋ ਸੱਚਾ ਪਰਮੇਸ਼ਰ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। हे ਮਹਾਰਾਜ ਜਿਵੇਂ ਜਮਾਨ ਕੇ ਵੇਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਮਹਾਰਾਜ ਸਮਾਨ ਆਪ ਜੀ ਦਾ ਸਰੂਪ ਸਾਨੂੰ ਨਜ਼ਰ ਆਉਂਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਹੈ, हे ਪਰਮੇਸ਼ਰ ਆਪ ਜੀ ਦਾ ਸਭ ਘਾਟਾਂ ਦੇ ਅੰਦਰ ਸਮਾਨ ਹੀ ਸਰੂਪ ਵਰਤ ਰਿਹਾ ਹੈ। ਜਹ ਦੇਖਾ ਤਹ ਏਕ ਹੈ। ਜਿੱਥੇ ਵੀ ਕਿਤੇ ਮਹਾਰਾਜ ਆਪ ਜੀ ਦੇ ਸਰੂਪ ਨਜ਼ਰ ਆਉਂਦਾ ਹੈ, ਜਿੱਥੇ ਵੀ ਕਿਤੇ ਦੇਖਦੇ ਹਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਫਿਰ ਬੇਨਤੀ ਕਰਦੇ ਨੇ, ਸਿੱਖ ਸਤਿਗੁਰੂ ਜੀ ਕਿਵੇਂ ਸਰੂਪ ਪ੍ਰਗਟ ਹੁੰਦਾ ਹੈ, ਕਿਉਂਕਿ ਪਰਮੇਸ਼ਰ ਤਾਂ ਜੋਤ ਰੂਪ ਹੋ ਕੇ ਹਰ ਇੱਕ ਘਟ ਦੇ ਅੰਦਰ ਵਰਤ ਰਿਹਾ ਹੈ। ਉਹ ਪਰਮਾਤਮਾ ਦਾ ਸਰੂਪ ਭਲਾ ਪ੍ਰਗਟ ਕਿਵੇਂ ਹੁੰਦਾ ਹੈ। ਗੁਰਮੁਖ ਪ੍ਰਗਟ ਹੋਏ। ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਸਰੂਪ ਪ੍ਰਗਟ ਹੁੰਦਾ ਹੈ, ਅਰਥਾਤ ਗੁਰਮੁਖ ਪ੍ਰਗਟ ਹੋਏ ਗੁਰਾਂ ਦੇ ਮੁਖ ਦੁਆਰਾ ਸਿੱਖਿਆ ਧਾਰਨ ਕਰਕੇ, ਗੁਰਾਂ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਉਪਦੇਸ਼ ਦੀ ਕਮਾਈ ਕਰਕੇ ਹੀ ਪਰਮਾਤਮਾ ਦਾ ਸਰੂਪ ਸਾਖਸ਼ਾਤ ਹੋ ਸਕਦਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਦੁਆਰਾ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਤਮ ਰੂਪ ਹੋ ਕਰਕੇ ਵਰਤ ਰਿਹਾ ਹੈ, ਫਿਰ ਪ੍ਰਤੱਖ ਸਾਖਸ਼ਾਤ ਹੋ ਕੇ ਵਾਹਿਗੁਰੂ ਦੀ ਦਾਰ ਦਿੰਦਾ ਹੈ। ਦੁਖ ਵਿਸਾਰਨ ਸ਼ਬਦ ਹੈ। ਸਾਧ ਸੰਗਤ ਜੀ, ਜਗਤ ਅੰਦਰ ਬੇਅੰਤ ਤਰ੍ਹਾਂ ਕਰਕੇ ਸੰਸਾਰ ਦੇ ਜੀਵਾਂ ਨੂੰ ਦੁੱਖ ਲੱਗੇ ਹੋਏ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਕੇਵਲ ਸਤਿਗੁਰਾਂ ਦਾ ਸ਼ਬਦ ਹੈ ਸਭ ਦੁੱਖਾਂ ਦੀ ਜੋ ਨਿਵਰਤੀ ਕਰ ਸਕਦਾ ਹੈ। ਜਾਂ ਇਉਂ ਕਹਿ ਲਈਏ ਕਿ ਜਿਵੇਂ ਪ੍ਰਤੱਖ ਸਰੀਰ ਦੇ ਤਨ ਦੇ ਦੁੱਖ ਹੈ, ਫਿਰ ਮਨ ਦੇ ਵੀ ਦੁੱਖ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਗੁਰ ਕਾ ਸ਼ਬਦ ਹੈ, ਗੁਰੂ ਕਾ ਸ਼ਬਦ ਹੈ। ਸ਼ਬਦ ਰੂਪ ਐਸੀ ਔਸ਼ਧੀ ਹੈ ਜੋ ਤਨ ਦੇ ਮਨ ਦੇ ਸਭ ਦੁੱਖਾਂ ਨੂੰ ਨਿਵਰਤ ਕਰਨ ਵਾਲਾ ਹੈ। ਜੰਮਣ ਮਰਨ ਦੇ ਦੁੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹੀ ਦਾ ਸ਼ਬਦ ਮੇਟਣ ਵਾਲਾ ਹੈ। ਜੇ ਮਨ ਵਸਾਏ ਕੋਈ, ਪਰ ਨਾਲ ਇਹ ਸ਼ਰਤ ਰੱਖੀ ਹੈ, ਜੇ ਮਨ ਦੇ ਵਿੱਚ ਕੋਈ ਵਸਾ ਲਵੇ ਤਾਂ, ਜੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਬਦ ਨੂੰ ਹਿਰਦੇ ਅੰਦਰ ਵਸਾ ਲਵੇ, हे ਮਹਾਰਾਜ ਆਪ ਜੀ ਦੇ ਉਪਦੇਸ਼ ਨੂੰ ਹਿਰਦੇ ਅੰਦਰ ਧਾਰਨ ਕਰਨਾ ਹੈ। ਗਰੀਬ ਨਵਾਜ ਸਤਿਗੁਰਾਂ ਦੇ ਬਚਨਾਂ ਨੂੰ ਨਿਸ਼ਚੈ ਕਰਕੇ ਹਿਰਦੇ ਅੰਦਰ ਸਤ ਕਰਕੇ ਮੰਨੇ, ਮਹਾਰਾਜ ਆਪ ਜੀ ਦੇ ਉਚਾਰਨ ਕੀਤੇ ਹੋਏ ਬਚਨ ਸੱਚੇ ਹੈ। ਜਿਵੇਂ ਸਾਧ ਸੰਗਤ ਜੀ, ਕੋਈ ਦੁੱਖ ਲੱਗਾ ਹੋਵੇ ਨਾ, ਕਿਸੇ ਮਨੁੱਖ ਨੂੰ ਰੋਗ ਲੱਗਾ ਹੋਵੇ, ਡਾਕਟਰ ਹਕੀਮ ਕਿਸੇ ਵੈਦ ਕੋਲ ਚਲਿਆ ਜਾਵੇ,
ਜੇ ਦਵਾ ਦਾਰੂ ਲੈ ਲਵੇ ਖਾਵੇ ਨਾ, ਸਮੇਂ ਸਿਰ ਪਰਹੇਜ਼ ਨਾ ਰੱਖੇ, ਤੇ ਉਹ ਭਲਾ ਕਿਵੇਂ ਦੁੱਖ ਤੋਂ ਛੁਟਕਾਰਾ ਪਾ ਸਕਦਾ ਹੈ? ਉਹ ਰੋਗ ਤੋਂ ਰਹਿਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਵੈਦ ਰੂਪ ਹਨ, ਨਾਮ ਰੂਪੀ ਔਸ਼ਧੀ ਦਿੱਤੀ ਹੈ ਸਤਿਗੁਰਾਂ ਨੇ। ਔਰ ਸਾਧ ਸੰਗਤ ਜੀ ਖੋਟੀ ਸੰਗਤ ਨਹੀਂ ਕਰਨੀ, ਫਿਰ ਵਿਸ਼ਿਆਂ ਵਿੱਚ ਵਿਕਾਰਾਂ ਵਿੱਚ ਗਲਤਾਨ ਨਹੀਂ ਹੋਣਾ। ਪਰਹੇਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ, ਤੇ ਸ਼ਬਦ ਦੀ ਕਮਾਈ ਰੂਪ ਔਸ਼ਧੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ। ਤੇ ਜੇ ਉਪਦੇਸ਼ ਸੁਣਿਆ ਤਾਂ ਸਹੀ, ਪਰ ਮੰਨਿਆ ਨਾ, ਮਨ ਵਿੱਚ ਸ਼ੰਕੇ ਹੀ ਧਾਰਨ ਕੀਤੇ ਕਿ ਪਤਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਪੂਰੇ ਹੋਣੇ ਵੀ ਆ ਕਿ ਨਹੀਂ ਹੋਣੇ। ਜਿੱਦਾਂ ਕੋਈ ਡਾਕਟਰ ਤੇ ਸ਼ੰਕੇ ਕਰੀ ਜਾਵੇ ਕਿ ਦਵਾਈ ਤਾਂ ਮੈਂ ਲੈ ਆਇਆ, ਪਤਾ ਨਹੀਂ ਇਹਦੇ ਨਾਲ ਮੈਂ ਠੀਕ ਹੋਵਾਂਗੀ ਗਾ ਕਿ ਨਹੀਂ ਹੋਵਾਂਗਾ। ਮਨ ਵਿੱਚ ਸ਼ੰਕੇ ਕਰੀ ਜਾਵੇ ਤੇ ਫਿਰ ਕਦੇ ਸਾਧ ਸੰਗਤ ਜੀ ਰੋਗ ਤੋਂ ਛੁਟਕਾਰਾ ਨਹੀਂ ਪਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰ ਰਹੇ ਹੈ, ਜੇ ਮਨ ਵਸਾਏ ਕੋਏ ਗੁਰੂ ਕਾ ਸ਼ਬਦ ਦੇ ਸਾਧ ਸੰਗਤ ਜੀ ਦੁੱਖਾਂ ਨੂੰ ਕੱਟਣ ਦੇ ਸਮਰੱਥ ਹੈ। ਦੁੱਖ ਵਿਸਾਰਨ ਸ਼ਬਦ ਹੈ। ਵਿਸ਼ੇਸ਼ ਕਰਕੇ ਜੀਵ ਨੂੰ ਲੱਗੇ ਹੋਏ ਜਿਹੜੇ ਦੁੱਖ ਹਨ ਉਹਨਾਂ ਨੂੰ ਵਿਦਾਇਗੀ ਦੇ ਦਿੰਦਾ ਹੈ ਗੁਰੂ ਕਾ ਸ਼ਬਦ। ਫੇਰ ਨਹੀਂ ਦੁੱਖ ਆ ਕਰਕੇ ਚੰਬੜਦੇ। ਅਗਿਆਨ ਦਾ ਦੁੱਖ ਕੱਟਣ ਦੇ ਵੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਬਦ ਦੀ ਸਮਰੱਥਾ ਹੈ। ਜੰਮਣ ਮਰਨ ਦੇ ਦੁੱਖਾਂ ਨੂੰ ਕੱਟਣ ਦੀ, ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣ ਦੀ ਇਹ ਸ਼ਬਦ ਦੀ ਸਮਰੱਥਾ ਹੈ। ਜੀਵ ਦੇ ਦੁੱਖਾਂ ਨੂੰ ਨਿਵਰਤ ਕਰਨ ਦੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਕੋਈ ਮਨ ਵਿੱਚ ਵਸਾ ਲਵੇ ਤਾਂ ਗੁਰ ਕਿਰਪਾ ਜੀ ਮਨ ਵਸੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਸ਼ਬਦ ਮਨ ਵਿੱਚ ਵਸਦਾ ਹੈ। ਕਰਮ ਪ੍ਰਾਪਤ ਹੋਏ। ਜੇ ਕਰਮਾਂ ਕਰਕੇ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ। ਸ਼ਬਦ ਕਿੱਥੋਂ ਪ੍ਰਾਪਤ ਹੁੰਦਾ? ਪੂਰੇ ਸਤਿਗੁਰਾਂ ਤੋਂ। ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਰਮਾਂ ਕਰਕੇ। ਜਿਨ ਮਸਤਕ ਧੁਰ ਹਰ ਲਿਖਿਆ, ਤਿੰਨਾ ਸਤਿਗੁਰ ਮਿਲਿਆ ਰਾਮ ਰਾਜੇ। ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਜਿਨ੍ਹਾਂ ਦੇ ਹਿਰਦੇ ਅੰਦਰ ਦ੍ਰਿੜ ਕਰ ਦਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਦੂਰ ਹੋ ਜਾਂਦੇ ਹਨ। ਨਾਨਕ ਹਉ ਹਉ ਕਰਤੇ ਖਤਮ ਹੋਏ। ਸਤਿਗੁਰੂ ਜੀ ਫਰਮਾਉਂਦੇ ਆ ਕਿ ਸੰਸਾਰ ਦੇ ਜੀਵ ਹਉ ਹਉ ਹੰਗਤਾ ਹੰਗਤਾ ਕਰਦੇ ਹੋਏ, ਸਰੀਰ ਦੀ ਹੰਗਤਾ ਕਦੇ ਪਦਾਰਥਾਂ ਦੀ ਮਮਤਾ, ਦੱਸ ਮੈਂ ਮੇਰੀ ਮੈਂ ਸੰਸਾਰ ਦੇ ਹਉ ਹਉ ਕਰਦੇ ਹੋਏ ਹੀ ਅਨੇਕਾਂ ਹੀ ਜਗਤ ਦੇ ਜੀਵ ਮਰ ਗਏ, ਖਪ ਗਏ ਹੈ, ਪਰ ਮੁਕਤ ਨਹੀਂ ਹੋਣਾ ਕੀਤਾ। ਕੋਹਣ ਲੱਖ ਅਸੰਖ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਖੂਹਣ ਲੱਖ ਅਸੰਖ, ਅਣਗਿਣਤ ਹੀ ਲੱਖਾਂ ਹੀ। ਤੇ ਖੂਹਣ ਵੀ ਸਾਧ ਸੰਗਤ ਗਿਣਤੀ ਦੇ ਵਿੱਚ ਆਉਂਦਾ ਹੈ। ਜਿਹਦੇ ਬਾਬਤ ਜ਼ਿਕਰ ਆਉਂਦਾ ਕਹਿੰਦੇ ਹਨ 56,000 ਘੋੜਿਆਂ ਦੀ ਫੌਜ ਹੋਵੇ, ਔਰ ਇਸੇ ਤਰ੍ਹਾਂ ਜਿਹੜੇ 30,000 ਹਾਥੀ ਹੋਣ, 40,000 ਰੱਥ ਹੋਣ, ਤੇ 87,000 ਪੈਦਲ ਫੌਜ ਹੋਵੇ, ਉਹਨੂੰ ਇੱਕ ਖੂਹਣੀ ਆਖਿਆ ਜਾਂਦਾ ਹੈ। ਇੱਕ ਖੂਹਣ ਇੰਨੀ ਫੌਜ ਨੂੰ ਆਖਿਆ ਜਾਂਦਾ ਹੈ। ਕਹਿੰਦੇ ਐਸੇ ਭਾਵੇਂ ਖੂਹਣੇ ਦੇ ਖੂਹਣੇ ਕਿੰਨੇ ਕਿੰਨੇ ਸੰਸਾਰ ਦੇ ਜੀਵ ਮਰ ਗਏ ਹੈ। ਫਿਰ ਲੱਖਾਂ ਹੀ ਅਸੰਖ ਅਣਗਿਣਤ ਹੀ ਅਨੇਕਾਂ ਹੀ ਜਗਤ ਦੇ ਜੀਵ ਜਿਹੜੇ ਮਰਦੇ ਪਏ ਹੈ, ਹਉ ਹਉ ਕਰਦੇ ਹੰਕਾਰ ਕਰਦਿਆਂ ਹੋਇਆਂ ਹੀ ਮਰਦੇ ਪਏ ਹਨ। ਕਿਉਂਕਿ ਜੰਮਣ ਮਰਨ ਦਾ ਮੂਲ ਮੁੱਢ ਹੰਕਾਰ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਸਾ ਕੀ ਵਾਰ ਅੰਦਰ, ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੋਵਾ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖਟਿਆ ਹਉ ਵਿੱਚ ਗਿਆ। ਸਭ ਕੁਝ ਹੰਕਾਰ ਦੇ ਵਿੱਚ ਹੀ ਜੀਵ ਕਰੀ ਜਾਂਦਾ ਹੈ। ਇਸ ਲਈ ਅਣਗਿਣਤ ਜਗਤ ਦੇ ਜੀਵ ਹੰਕਾਰੀ ਹੋ ਕੇ ਬਾਰ-ਬਾਰ ਜੰਮਣ ਮਰਨ ਦੇ ਗੇੜੇ ਵਿੱਚ ਪਏ ਹਨ। ਸਤਿਗੁਰ ਮਿਲੇ ਸੋ ਉਬਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਸਤਿਗੁਰੂ ਜੀ ਦੇ ਨਾਲ ਮਿਲ ਜਾਣ, ਉਹ ਉਬਰੇ ਭਾਵ ਤਰ ਗਏ ਹੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਮਿਲ ਜਾਣਾ ਕੀਤਾ ਹੈ, ਪੂਰਬਲੇ ਕਮਾਏ ਹੋਏ ਪਰਾਰਬਧ ਚੰਗੇ ਕਰਮਾਂ ਅਨੁਸਾਰ ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਗਈ, ਉਹਨਾਂ ਨੇ ਸ਼ਬਦ ਦਾ ਅਭਿਆਸ ਕੀਤਾ ਤੇ ਹੰਕਾਰ ਨੂੰ, ਹੰਗਤਾ ਮਮਤਾ ਨੂੰ ਮਿਟਾ ਦਿੱਤਾ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਹੈ ਨਾ ਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉ ਮੈਂ ਖੋਈ।
ਹੰਗਤਾ ਤੇ ਮਮਤਾ, ਇਹ ਦੋ ਸ਼ਬਦਾਂ ਦਾ ਸੁਮੇਲ ਬਣਿਆ। ਹਉ ਹੰਗਤਾ ਤੇ ਮੈਂ ਮਮਤਾ, ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ, ਇਹਨੂੰ ਹਉਮੈ ਆਖਿਆ ਜਾਂਦਾ। ਦੋ ਲਫ਼ਜ਼ਾਂ ਦਾ ਸੁਮੇਲ ਹੈ। ਇਹ ਹੰਗਤਾ ਮਮਤਾ ਕਹਿੰਦੇ ਗੁਰੂ ਕੇ ਸ਼ਬਦ ਦੁਆਰਾ ਹੀ ਮਿਟ ਸਕਦੀ ਹੈ। ਸਤਿਗੁਰੂ ਜੀ ਜਿਨ੍ਹਾਂ ਨੂੰ ਮਿਲ ਪੈਣ ਉਹ ਭਵ ਸਾਗਰ ਤੋਂ ਉਭਰ ਜਾਂਦੇ, ਤਰ ਜਾਂਦੇ ਹਨ। ਸਾਚੈ ਸ਼ਬਦ ਅਲੰਖਾ, ਕਿਉਂਕਿ ਸੱਚੇ ਸ਼ਬਦ ਦੁਆਰਾ ਅਲੰਖ ਜੋ ਨਾ ਲਿਖਿਆ ਜਾ ਸਕਦਾ ਹੋਵੇ, ਉਹ ਲਖਣੇ ਤੋਂ ਰਹਿਤ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਲਿਖਿਆ ਜਾਂਦਾ ਹੈ। ਜੋ ਗੁਰਮੁਖ ਪਿਆਰੇ ਸ਼ਬਦ ਦੀ ਕਮਾਈ ਕਰ ਲੈਂਦੇ ਹਨ। ਸਾਚਾ ਸ਼ਬਦ ਅਲੰਖ, ਨਾ ਲਿਖੇ ਜਾਣ ਵਾਲੇ ਅਲਖ ਵਾਹਿਗੁਰੂ ਦੇ ਸਰੂਪ ਨੂੰ ਗੁਰਮੁਖਾਂ ਨੇ ਲਿਖ ਲਿਆ ਹੈ। ਹਰ ਇੱਕ ਘਟ ਦੇ ਅੰਦਰ ਪਹਿਚਾਣ ਕਰ ਲਈ ਹੈ। ਜਿਨਾ ਸਤਿਗੁਰ ਇੱਕ ਮਨ ਸੀਵਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਵਡਭਾਗੇ ਜੀਵਾਂ ਨੇ ਸੇਵਕ ਬਣ ਕੇ ਇੱਕ ਮਨਚਿਤ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਤਿਨ ਜਨ ਲਾਗੂ ਪਾਈ, ਉਹਨਾਂ ਪਰਮੇਸ਼ਰ ਦੇ ਪਿਆਰੇ ਜਨਾਂ ਦੇ ਚਰਨੀ ਲੱਗਣਾ ਚਾਹੀਦਾ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਆਪਾ ਭਾਵ ਅਭਾਵ ਕਰਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ। ਕਿਉਂਕਿ ਸਤਿਗੁਰੂ ਜੀ ਦੀ ਸੇਵਾ ਕਰਨੀ ਕੋਈ ਇਹ ਆਮ ਗੱਲ ਥੋੜੀ ਹੈ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹੈ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਗਾਖੜੀ ਭਾਵ ਬੜੀ ਕਠਿਨ ਹੈ, ਬਹੁਤ ਔਖੀ ਹੈ ਸਤਿਗੁਰੂ ਜੀ ਦੀ ਸੇਵਾ ਕਰਨੀ। ਬਹੁਤ ਔਖਾ ਹੈ ਗੁਰੂ ਕਾ ਬਚਨ ਮੰਨਣਾ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨੀ ਬਹੁਤ ਔਖਾ ਹੈ। ਸਾਡੇ ਲਈ ਤਾਂ ਸਾਧ ਸੰਗਤ ਜੀ ਸੁਣਨਾ ਵੀ ਔਖਾ ਹੋ ਜਾਂਦਾ, ਮੰਨਣਾ ਤਾਂ ਬੜੀ ਦੂਰ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਪਦੇਸ਼ ਬਖਸ਼ਿਸ਼ ਕਰਦੇ ਆ ਨਾ, ਸਾਧ ਸੰਗਤ ਅਸੀਂ ਸੁਣਨ ਤੋਂ ਵੀ ਅਵੇਸਲੇ ਹੋ ਜਾਂਦੇ ਹਾਂ। ਮੰਨਣਾ ਮੰਨ ਕੇ ਫਿਰ ਜੀਵਨ ਦੇ ਵਿੱਚ ਕਮਾਉਣਾ, ਉਹ ਤਾਂ ਫਿਰ ਬੜੀ ਦੂਰ ਦੀ ਗੱਲ ਹੈ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸੁਣ ਕੇ ਮੰਨਿਆ, ਮੰਨ ਕੇ ਕਮਾਇਆ ਹੈ, ਤਿੰਨਾਂ ਦੇ ਕਹਿੰਦੇ ਚਰਣੀ ਲੱਗਣਾ ਚਾਹੀਦਾ, ਤਿੰਨਾਂ ਦੇ ਚਰਨਾਂ ਦੀ ਧੂੜ ਬਣਨਾ ਚਾਹੀਦਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦਾ ਵਚਨ ਆਉਂਦਾ ਨਾ, ਚਾਕਰ ਲੱਗੈ ਚਾਕਰੀ ਜੇ ਚੱਲੇ ਸਤਿਗੁਰ ਭਾਏ। ਜੇ ਭਾਏ ਸਤਿਗੁਰਾਂ ਦੇ ਭਾਣੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ, ਚਾਕਰੀ ਕਰਦਾ, ਸੇਵਾ ਕਰਦਾ, ਉਹ ਹੀ ਚਾਕਰ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਹਜੂਰ ਦੇ ਜੋ ਆਗਿਆ ਵਿੱਚ ਰਹਿ ਕੇ ਵਚਨ ਮੰਨ ਕਰਕੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨਾਂ ਨੂੰ ਸਿਰ ਮੱਥੇ ਮੰਨ ਕੇ ਜੀਵਨ ਦੇ ਵਿੱਚ ਭਾਵਨਾ ਦੇ ਨਾਲ ਸੇਵਾ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਵਾਨ ਉਹੋ ਹੀ ਹੁੰਦਾ ਹੈ। ਇਸ ਲਈ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਤਿੰਨ ਜਨ ਲਾਗੋਂ ਪਾਏ, ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰਕੇ ਸਤਿਗੁਰਾਂ ਦੀ ਨਿਸ਼ਕਾਮ ਸੇਵਾ ਕੀਤੀ ਹੈ, ਉਹਨਾਂ ਦੇ ਚਰਣੀ ਲੱਗਣਾ ਚਾਹੀਦਾ ਹੈ। ਗੁਰ ਸ਼ਬਦੀ ਹਰ ਮਨ ਵਸੈ, ਗੁਰਾਂ ਦਾ ਸ਼ਬਦ ਜਿਨ੍ਹਾਂ ਦੇ ਹਿਰਦੇ ਅੰਦਰ ਵਸ ਜਾਣਾ ਕੀਤਾ ਹੈ, ਅਥਵਾ ਸਤਿਗੁਰਾਂ ਦੇ ਸ਼ਬਦ ਦੁਆਰਾ ਹਜੂਰ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਹਿਰਦੇ ਅੰਦਰ ਵਸ ਗਿਆ ਹੈ। ਮਾਇਆ ਕੀ ਭੁੱਖ ਜਾਏ, ਉਹਨਾਂ ਨੂੰ ਦੁਨੀਆ ਦੀ ਮਾਇਆ ਦੀ ਭੁੱਖ ਸਾਰੀ ਚਲੀ ਗਈ ਹੈ। ਫਿਰ ਦੁਨਿਆਵੀ ਮਾਇਆ ਦੀ ਭੁੱਖ ਨਹੀਂ ਉਹਨਾਂ ਨੂੰ ਸਤਾਵਦੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਵਚਨ ਕੀਤਾ ਹੈ ਨਾ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਪ੍ਰਤੱਖ ਮਾਇਆ ਨਹੀਂ, ਪੈਸੇ ਡੋਲਰ ਨਹੀਂ, ਇੱਕ ਜੜ ਮਾਇਆ ਹੁੰਦੀ ਤੇ ਇੱਕ ਚੇਤਨ ਮਾਇਆ ਹੁੰਦੀ ਹੈ। ਜੜ ਮਾਇਆ ਪ੍ਰਤੱਖ ਪੈਸੇ ਡੋਲਰ ਧਾਨੇ ਹੈ, ਤੇ ਜਿਹੜੇ ਚੇਤਨ ਮਾਇਆ ਉਹ ਸਾਡਾ ਪਰਿਵਾਰ, ਜਿਹੜੇ ਸਖੇ ਸੰਬੰਧੀ ਹਨ, ਧੀਆਂ ਪੁੱਤਰ, ਸਖੇ ਸੰਬੰਧੀ ਮਿੱਤਰ, ਮਾਤਾ ਪਿਤਾ, ਇਹ ਚੇਤਨ ਮਾਇਆ ਨੇ। ਇਹ ਸਾਰਾ ਜਗਤ ਹੀ ਚੇਤਨ ਮਾਇਆ ਹੈ। ਉਹ ਮਾਇਆ ਰੂਪ ਜਾਣੋ ਜਿਸ ਵਿੱਚ ਮਨ ਪਰਚਨੇ ਕਰਕੇ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਗੁਰ ਸ਼ਬਦੀ ਹਰ ਮਨ ਵਸੈ, ਮਾਇਆ ਕੀ ਭੁੱਖ ਜਾਏ। ਸਭ ਮਾਇਆ ਦੀਆਂ ਭੁੱਖਾਂ ਉਹਨਾਂ ਦੀਆਂ ਮਿਟ ਗਈਆਂ ਨੇ। ਕੇਵਲ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ, ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣ ਦੀ ਮਨ ਦੇ ਵਿੱਚ ਭੁੱਖ ਰਹਿ ਜਾਣਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਵਚਨ ਆਉਂਦੇ ਹਨ ਗੁਰਬਾਣੀ ਵਿੱਚ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਕੇਵਲ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਦੀ ਭੁੱਖ ਰਹਿ ਜਾਂਦੀ, ਵਾਹਿਗੁਰੂ ਦੇ ਚਰਨਾਂ ਦੀ ਪਿਆਰ ਦੀ ਭੁੱਖ ਰਹਿ ਜਾਂਦੀ ਹੈ।
ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸ਼ਬਦ ਵਸ ਜਾਂਦਾ ਹੈ। ਸੇ ਜਨ ਨਿਰਮਲ ਉਜਲੇ, ਉਹ ਵਾਹਿਗੁਰੂ ਦੇ ਪਿਆਰੇ ਉਜਲੇ ਹਨ, ਨਿਰਮਲ ਜੀਵਨ ਵਾਲੇ ਹਨ। ਜੇ ਗੁਰਮੁਖ ਨਾਮ ਸਮਾਈ, ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਨਾਮੀ ਉਜਲੇ ਬਣ ਜਾਣਾ। ਨਹੀਂ ਸਾਧ ਸੰਗਤ ਜੀ, ਹਿਰਦੇ ਨੂੰ ਉਜਲ ਕਰਨਾ ਇਹ ਸ਼ਬਦ ਦਾ ਅਭਿਆਸ ਕਰਨਾ ਪੈਂਦਾ ਹੈ। ਹਿਰਦੇ ਨੂੰ ਨਿਰਮਲ ਕਰਨਾ, ਹਿਰਦੇ ਨੂੰ ਪਵਿੱਤਰ ਕਰਨਾ ਸ਼ਬਦ ਦੇ ਅਭਿਆਸ ਦੁਆਰਾ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪਣੇ ਹਿਰਦੇ ਨੂੰ ਉਜਲ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰਿਆਂ ਦਾ ਨਾਮੀ ਪਰਮੇਸ਼ਰ ਵਿੱਚ ਸਮਾਉਣਾ ਹੋ ਗਿਆ ਹੈ। ਨਾਨਕ ਹੋਰ ਪਤ ਸਾਹੀਆ, ਫਿਰ ਪੜੋ। ਨਾਨਕ ਹੋਰ ਪਤ ਸਾਹੀਆ, ਨਾਨਕ ਹੋਰ ਪਤ ਸਾਹੀਆ ਕੂੜੀਆਂ। ਇੱਥੇ ਵਿਸਰਾਮ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਉਂਦੇ ਆ ਕਿ ਜਗਤ ਦੀਆਂ ਜਿੰਨੀਆਂ ਵੀ ਹੋਰ ਬਾਦਸ਼ਾਹੀਆਂ ਨੇ, ਜਿੰਨੇ ਵੀ ਦੁਨੀਆ ਦੇ ਰਾਜ ਤਖਤ ਹਨ, ਸਭ ਕੂੜੀਆਂ ਝੂਠੀਆਂ ਹੀ ਜਾਣਨਾ ਕਰੋ। ਨਾਮ ਰਤੇ ਪਤ ਸਾਹਾ, ਉਹ ਗੁਰਮੁਖ ਪਿਆਰੇ ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਆ ਨਾ, ਉਹ ਵੱਡੇ ਬਾਦਸ਼ਾਹ ਉਹਨਾਂ ਨੂੰ ਜਾਣੋ। ਉਹਨਾਂ ਨੂੰ ਜਾਣੋ ਕਿ ਉਹ ਵੱਡੇ ਰਾਜ ਤਖਤ ਤੇ ਬੈਠੇ ਹੋਏ ਹੈ, ਵੱਡੀ ਬਾਦਸ਼ਾਹੀ ਉਹਨਾਂ ਨੂੰ ਪ੍ਰਾਪਤ ਹੋਈ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਵਿੱਚ ਇੱਕਮਿਕ ਹੋ ਜਾਣਾ ਕੀਤਾ ਹੈ। ਕਿਉਂਕਿ ਸਾਧ ਸੰਗਤ ਜੀ, ਪੰਡਿਤ ਸੂਰ ਛਤਰ ਪਦ ਦਾਤੇ ਭਗਤ ਬਰਾਬਰ ਔਰ ਨਾ ਕੋਈ। ਭਾਵੇਂ ਕੋਈ ਵੱਡਾ ਵਿਦਵਾਨ ਵੀ ਹੋਵੇ, ਪੰਡਿਤ ਵਿਦਵਾਨ ਨੂੰ ਆਖਿਆ ਜਾਂਦਾ ਹੈ, ਛਤਰਪਤੀ ਹੋਵੇ, ਕੋਈ ਬਾਦਸ਼ਾਹ ਰਾਜਾ ਮਹਾਰਾਜਾ ਹੋਵੇ, ਪਰ ਕਹਿੰਦੇ ਭਗਤ ਬਰਾਬਰ ਔਰ ਨਾ ਕੋਈ। ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਵਾਲੇ ਦੇ ਬਰਾਬਰ ਨਹੀਂ ਕੋਈ ਕਰ ਸਕਦਾ। ਉਹ ਪਰਮੇਸ਼ਰ ਦੇ ਪਿਆਰਿਆਂ ਦੀ ਸਮਤਾ ਨਹੀਂ ਕੋਈ ਕਰ ਸਕਦਾ। ਭਾਵੇਂ ਦੁਨੀਆ ਭਰ ਦਾ ਧਨ ਕਿਸੇ ਨੇ ਇਕੱਠਾ ਕਰ ਲਿਆ ਹੋਵੇ, ਸਾਰੀ ਦੁਨੀਆ ਨੂੰ ਗਾਹ ਲਿਆ ਹੋਵੇ, ਸਾਰੇ ਸੰਸਾਰ ਨੂੰ ਭਾਵੇਂ ਕਹਿੰਦੇ ਬਲ ਦੁਆਰਾ ਜਿੱਤ ਲਿਆ ਹੋਵੇ, ਪਰ ਫਿਰ ਵੀ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੀ ਬਰਾਬਰਤਾ ਨਹੀਂ ਕਰ ਸਕਦੇ। ਜਾਂ ਪੁਰਖ ਹੈ ਕਰ ਭਗਤੀ ਨਾਰ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦੇ ਰਹੇ ਹੈ। ਕਹਿੰਦੇ ਹਨ ਜਿਉ ਪੁਰਖ ਹੈ ਘਰ ਭਗਤੀ ਨਾਰ ਹੈ। ਭਗਤੀ ਦਾ ਰੂਪਕ ਅਲੰਕਾਰ ਬਣਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਪ੍ਰਤੱਖ ਜਿਵੇਂ ਪੁਰਖ ਦੇ ਘਰ ਵਿੱਚ ਨਾਰੀ ਇਸਤਰੀ ਹੋਵੇ। ਅਤ ਲੋਚੈ ਭਗਤੀ ਪਾਏ। ਕਹਿੰਦੇ ਹਨ ਅਤ ਲੋਚੈ ਭਗਤੀ ਪਾਏ। ਬੜੇ ਕਹਿੰਦੇ ਹਨ ਕਿ ਜਿਵੇਂ ਇੱਕ ਜਗਿਆਸੂ ਹੈ, ਮਨ ਦੇ ਅਦਿਸ਼ੇ ਕਰਕੇ ਪ੍ਰੇਮ ਦੇ ਸਹਿਤ ਪਰਮਾਤਮਾ ਦੀ ਭਗਤੀ ਕਰਦਾ ਹੈ। ਜਿਵੇਂ ਕਹਿੰਦੇ ਪ੍ਰਤੱਖ ਵੀ ਘਰ ਦੇ ਵਿੱਚ ਔਰਤ ਹੋਵੇ, ਪਤਨੀ ਹੋਵੇ, ਤੇ ਪਤੀ ਦੀ ਪ੍ਰਸੰਨਤਾ ਪਾਉਣ ਦੇ ਵਾਸਤੇ ਬੜਾ ਪ੍ਰੇਮ ਹਿਰਦੇ ਅੰਦਰ ਧਾਰਨ ਕਰੇ। ਬਹੁ ਰਸ ਸਾਲਣੇ ਸਵਾਰਦੀ। ਬਹੁ ਰਸ ਬਹੁਤੇ ਰਸਾਂ ਦੇ ਵਿੱਚ ਤੇ ਸਵਾਦਿਸ਼ਟ। ਬਾਰ-ਬਾਰ ਕਹਿੰਦੇ ਖੱਟ ਜਿਹੜੇ 6 ਰਸ ਆ ਨਾ, ਫਿਰ ਉਹਨਾਂ ਦੇ 36 ਪ੍ਰਕਾਰ ਬਣਦੇ ਆ। 6 ਰਸਾਂ ਦੇ ਪਦਾਰਥ ਨੇ, ਉਹਨਾਂ ਦੇ ਫਿਰ ਅੱਗੇ 36 ਪ੍ਰਕਾਰ ਬਣਦੇ ਨੇ, ਅੱਗੇ ਵੱਖੋ ਵੱਖਰੀਆਂ ਕਿਸਮਾਂ ਬਣਦੀਆਂ ਨੇ। ਬਹੁ ਰਸ ਕਹਿੰਦੇ ਹਨ ਉਹ ਬਹੁਤੇ ਰਸਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਸਵਾਰ ਕਰਕੇ ਦੇਣਾ ਕਰਦੀ ਹੈ। ਖੱਟ ਰਸ ਮੀਠੇ ਪਾਏ। ਫਿਰ ਕਦੇ ਖੱਟੇ ਹਨ, ਰਸਦਾਇਕ ਹੈ, ਕਦੇ ਸਲੂਣੇ ਹੈ, ਕਦੇ ਮਿੱਠੇ ਹੈ। ਇਉਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਕਹਿੰਦੇ ਤਿਆਰ ਕਰਕੇ ਜਿਵੇਂ ਘਰ ਵਾਲੀ ਨਾਰ ਤਿਉਂ ਦੇਣਾ ਕਰੇ। ਬਹੁ ਰਸ ਸਾਲਣੇ। ਸ਼ੁਰੂ ਤੋਂ ਪੜ੍ਹੋ। ਜਿਉਂ ਪੁਰਖ ਹੈ ਜਾਂ ਪੁਰਖ ਹੈ ਕਰ ਭਗਤੀ ਨਰ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੰਤਰੀ ਭਾਵ ਵਿੱਚ ਬਖਸ਼ਿਸ਼ ਕਰਦੇ ਹੈ। ਕਹਿੰਦੇ ਹਨ ਜਿਨ੍ਹਾਂ ਜੀਵ ਰੂਪ ਸਖੀਆਂ ਨੇ, ਭਾਵ ਜਿਹੜੇ ਮਹਾਤਮਾ ਸਤਿਪੁਰਸ਼ ਹੈ, ਜਿਨ੍ਹਾਂ ਨੂੰ ਭਗਤੀ ਰੂਪ ਨਾਰੀ ਦੇ ਨਾਲ ਪ੍ਰੇਮ ਹੈ, ਜਿਨ੍ਹਾਂ ਨੇ ਪ੍ਰੇਮ ਦੇ ਸਹਿਤ ਹੋ ਕੇ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ ਜਿਉ ਪੁਰਖ ਹੈ ਕਰ ਭਗਤੀ ਨਾਰ ਹੈ। ਭਗਤੀ ਰੂਪ ਨਾਰ ਜਿਨ੍ਹਾਂ ਨੇ ਧਾਰਨ ਕੀਤੀ ਹੋਈ ਹੈ। ਸੰਸਾਰ ਰੂਪੀ ਘਰ ਅੰਦਰ ਪੁਰਖ ਕੌਣ ਹੈ? ਅਕਾਲ ਪੁਰਖ ਪਰਮੇਸ਼ਰ।
ਔਰ ਇਹ ਜੀਵ ਰੂਪ ਸਖੀ ਜਿਸ ਨੇ ਭਗਤੀ ਰੂਪ ਨਾਰੀ ਨੂੰ ਧਾਰਨ ਕੀਤਾ ਹੈ। ਅਤ ਲੋਚੈ ਭਗਤੀ ਪਾਈ। ਤੇ ਹਰ ਸਮੇਂ ਬੜੀ ਲੋਚਨਾ ਬਣੀ ਰਹਿੰਦੀ ਹੈ ਪਰਮੇਸ਼ਰ ਦੇ ਨਾਲ ਮਿਲਣ ਦੀ। ਜੀਵ ਰੂਪ ਸਖੀ ਦੇ ਮਨ ਵਿੱਚ ਜੇ ਮਨ ਦੇ ਵਿੱਚ ਆਸਾ ਜਾਗੀ ਹੈ ਨਾ ਕਿ ਰੱਬ ਦੇ ਨਾਲ ਮਿਲਣਾ, ਉਹ ਜਗਿਆਸੂ ਦੇ ਮਨ ਵਿੱਚ ਅਦਸ਼ੇ ਕਰਕੇ ਲੋਚਾ ਬਣੀ ਰਹਿੰਦੀ ਹੈ। ਅਤ ਲੋਚੈ ਪੂਰ ਮਿਲਾਏ ਕਿ ਪਰਿਪੂਰਵਕ ਪਰਮੇਸ਼ਰ ਦੇ ਨਾਲ ਮਿਲਣਾ ਕਰਾ। ਬਹੁ ਰਸ ਸਾਲਣੇ ਸਵਾਰ ਜੀ। ਉਹ ਕਹਿੰਦੇ ਜੋ ਜੀਵ ਰੂਪ ਸਖੀ ਹੈ ਨਾ, ਪਤੀ ਰੂਪ ਪਰਮੇਸ਼ਰ ਕਰਤਾ ਪੁਰਖ ਨੂੰ ਪ੍ਰਸੰਨ ਕਰਨ ਦੇ ਵਾਸਤੇ ਬਹੁ ਰਸ ਸਾਲਣੇ ਸਵਾਰਦੀ। ਬਹੁ ਰਸ ਕੀ ਹਨ? ਪ੍ਰੇਮ ਰੂਪੀ ਜਿਹੜਾ ਰਸ ਹੈ, ਇਹ ਸਭ ਰਸਾਂ ਦਾ ਵੱਡਾ ਰਸ ਪ੍ਰੇਮ ਦਾ ਰਸ ਹੈ। ਇਹਦੇ ਨਾਲ ਵੱਧ ਕਰਕੇ ਕੋਈ ਦੁਨੀਆ ਦਾ ਰਸ ਨਹੀਂ ਹੈ। ਬਹੁ ਰਸ ਸਾਲਣੇ ਸਵਾਰਦੀ। ਫਿਰ ਕਹਿੰਦੇ ਸਵਾਲਣੇ ਪਦਾਰਥ ਕੀ ਹਨ? ਜਿਹੜੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੈ। ਹੋਰ ਤਰ੍ਹਾਂ ਤਰ੍ਹਾਂ ਦੇ ਰਸਾਂ ਦੇ ਵਿੱਚ ਸਵਾਦ ਦੇ ਜਿਹੜੇ ਪਦਾਰਥ ਤਿਆਰ ਕਰਨੇ ਹਨ। ਖਟ ਰਸ ਮਿੱਠੇ ਪਾਏ। ਤੇ ਖਟ ਰਸ ਕਦੇ ਖੱਟੇ ਰਸ ਤੇ ਕਦੇ ਮਿੱਠੇ ਰਸ ਦਾ ਇੱਕ ਪਦਾਰਥ, ਭਾਵ ਜਿਹੜੀ 6 ਰਸਾਂ ਦੇ ਵਿੱਚ 36 ਪ੍ਰਕਾਰ ਬਣਦੇ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੇ ਦਇਆ ਮੁਦਤਾ ਉਪੇਖਿਆ ਆਦਿਕ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਇਹ ਖੱਟੇ ਰਸਾਂ ਦੀ ਤਰ੍ਹਾਂ ਹੈ। ਤੇ ਮਿੱਠੇ ਸਵਾਦਲੇ ਜਿਹੜੇ ਪਦਾਰਥ ਹੈ, ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਭਾਵੇਂ ਸ਼ੁਭ ਗੁਣਾ ਰੂਪੀ ਜਿਹੜੇ ਸਵਾਦਿਸ਼ਟ ਪਦਾਰਥ ਹੈ, ਉਹ ਜੀਵ ਰੂਪ ਸਖੀ ਨੇ ਸਵਾਰ ਕਰਕੇ ਵਿਸ਼ੇਸ਼ ਕਰਕੇ ਆਪਣੇ ਹਿਰਦੇ ਰੂਪੀ ਘਰ ਵਿੱਚ ਸਾਂਭ ਕਰਕੇ ਰੱਖੇ ਹਨ। ਭਗਤ ਸਲਾਹ ਦੇ। ਇਉਂ ਕਹਿੰਦੇ ਹਨ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਭਗਤ ਜਨ ਪਰਮੇਸ਼ਰ ਦੀ ਰੱਬੀ ਬਾਣੀ ਦੀ ਸਿਫਤ ਸਲਾਹ ਕਰਦੇ ਹੈ। ਅਕਾਲ ਪੁਰਖ ਵਾਹਿਗੁਰੂ ਦੇ ਹਰ ਸਮੇਂ ਸਿਫਤਾਂ ਹੀ ਗਾਉਂਦੇ ਹਨ। ਹਰ ਨਾਮੈ ਚਿਤ ਲਾਏ। ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਚਿਤ ਲਾ ਕੇ ਕਿਵੇਂ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਨੇ? ਨਾਮ ਦੇ ਨਾਲ ਚਿਤ ਲਾ ਕੇ, ਨਾਮ ਨੂੰ ਹੀ ਵਾਹਿਗੁਰੂ ਦੇ ਚਰਨ ਜਾਣ ਕਰਕੇ ਚਿਤ ਚਰਨ ਨਾਮ ਤੇ ਮਨ ਰੂਪੀ ਹੱਥਾਂ ਦੇ ਨਾਲ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਦੀ ਸੇਵਾ ਕਰਦੇ ਹਨ। ਮਨ ਤਨ ਧਨ ਆਗੇ ਰੱਖਿਆ। ਜਿਨ੍ਹਾਂ ਗੁਰਮੁਖਾਂ ਨੇ ਮਨ ਤਨ ਅਤੇ ਧਨ ਗਰੀਬ ਨਵਾਜ ਸਤਿਗੁਰਾਂ ਦੇ ਅੱਗੇ ਅਰਪਣ ਕਰ ਦਿੱਤਾ ਹੈ। ਸਿਰ ਵੇਚਿਆ ਗੁਰ ਆਗੇ ਜਾਈ। ਉਹਨਾਂ ਨੇ ਆਪਣਾ ਸੀਸ ਵੀ ਸਤਿਗੁਰਾਂ ਦੇ ਅੱਗੇ ਆ ਕੇ ਹੀ ਵੇਚਿਆ, ਭਾਵ ਅਰਪਣ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹ ਸੀਸ ਵੀ ਹੋਰ ਅੱਗੇ ਨਹੀਂ ਚੁੱਕਣ ਵਾਲਾ, ਕਿਉਂਕਿ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ। ਕਿਹਨਾਂ ਨੇ ਗੁਰੂ ਕਾ ਹੁਕਮ ਮੰਨਿਆ? ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਦਿੱਤਾ ਹੈ, ਤਨ ਮਨ ਧਨ ਸਭ ਕੁਝ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਉਹ ਫਿਰ ਆਪਣਾ ਸੀਸ ਹੋਰ ਕਿਸੇ ਥਾਂ ਤੇ ਦਰ ਤੇ ਨਹੀਂ ਝੁਕਾਉਂਦੇ। ਜਿਨ੍ਹਾਂ ਨੇ ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ, ਤਨ ਮਨ ਧਨ ਸਭ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੌਂਪ ਦਿੱਤਾ ਹੈ, ਉਹ ਫਿਰ ਆਪਣਾ ਜਿਹੜਾ ਸੀਸ ਹੈ ਦਰ ਤੇ ਜਾ ਕਰਕੇ ਨਹੀਂ ਰਗੜਦੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ, ਕਹਿੰਦੇ ਐਸੇ ਉਹ ਗੁਰਸਿੱਖ ਹਨ ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਦਿੱਤਾ ਹੈ, ਹਰ ਸਮੇਂ ਗੁਰੂ ਚਰਨਾਂ ਵਿੱਚ ਹੀ ਆਪਣਾ ਸੀਸ ਅਰਪਦੇ ਹਨ, ਬਾਰ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰਾਂ ਹੀ ਕਰਦੇ ਹਨ। ਪੈ ਭਗਤੀ ਭਗਤ ਬਹੁ ਲੋਚ ਦੇ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਭੈ ਹੈ, ਉਹ ਸਾਧ ਸੰਗਤ ਹਰ ਸਮੇਂ ਪ੍ਰੇਮਾ ਭਗਤੀ ਕਰਨ ਦਾ ਹੀ ਲੋਚਦੇ ਹਨ। ਪਰਮਾਤਮਾ ਦੀ ਪ੍ਰੇਮਾ ਭਗਤੀ ਕਰ ਲਈਏ, ਹੋਰ ਵੱਧ ਕੇ ਕਰ ਲਈਏ, ਹੋਰ ਪਰਮੇਸ਼ਰ ਦੇ ਨਾਮ ਰੂਪੀ ਧਨ ਦੀ ਇਕੱਤਰਤਾ ਕਰ ਲਈਏ। ਪ੍ਰਭ ਲੋਚਾ ਪੂਰ ਮਿਲਾਏ। ਕੇਵਲ ਇਹੋ ਹੀ ਲੋਚਨਾ ਮਨ ਵਿੱਚ ਹੁੰਦੀ ਹੈ, ਲੋਚਾ ਇੱਛਾ ਮਨ ਦੇ ਵਿੱਚ ਹੁੰਦੀ ਹੈ ਕਿ ਪ੍ਰਭੂ ਸਾਨੂੰ ਆਪਣੇ ਨਾਲ ਮਿਲਾ ਲਵੇ। ਅਕਾਲ ਪੁਰਖ ਵਾਹਿਗੁਰੂ ਆਪਣੀ ਅਭੇਦਤਾ ਸਾਨੂੰ ਦੇ ਦੇਣਾ ਕਰੇ। ਹਰ ਪ੍ਰਭ ਬੇਪਰਵਾਹ ਹੈ। ਫਿਰ ਬੇਨਤੀ ਕਰਦੇ ਨੇ, ਇਹ ਮਹਾਰਾਜ ਹੈ ਪਰਮੇਸ਼ਰ ਜੀ, ਆਪ ਜੀ ਤਾਂ ਬੇਪਰਵਾਹ ਹੋ, ਬੇਮਥਾਜ ਹੋ, ਕਿਸੇ ਦੀ ਪਰਵਾਹ ਨਹੀਂ ਹੈ ਆਪ ਜੀ ਨੂੰ। ਮਹਾਰਾਜ ਆਪ ਜੀ ਦਾ ਐਸਾ ਬੇਮਥਾਜ ਸਰੂਪ ਹੈ। ਇਤ ਖਾਸੈ ਤ੍ਰਿਪਤਾਈ। ਮਹਾਰਾਜ ਕੀ ਸ਼ੱਕ ਕਰਕੇ ਆਪ ਜੀ ਤ੍ਰਿਪਤ ਹੁੰਦੇ ਹੋ?
ਅਥਵਾ ਜਗਿਆਸੂ ਬਾਰ-ਬਾਰ ਬੇਨਤੀ ਕਰਦਾ ਹੈ ਪਰਮੇਸ਼ਰ ਦੇ ਚਰਨਾਂ ਵਿੱਚ, ਹਰ ਪ੍ਰਭ ਬੇਪਰਵਾਹ ਹੈ। ਮਹਾਰਾਜ ਕਿਤ ਖਾਧੈ ਤਿਵ ਤਾਏ, ਕਿਹੜਾ ਪਦਾਰਥ ਛਕ ਨਾ ਕਰੀਏ ਜਿਸ ਕਰਕੇ ਸਾਡੇ ਅੰਦਰ ਦੀ ਤ੍ਰਿਪਤੀ ਹੋ ਜਾਵੇ। ਮਹਾਰਾਜ ਥੋੜਾ ਪਦਾਰਥ ਛਕਦੇ ਹਨ ਤੇ ਫਿਰ ਭੁੱਖ ਲੱਗ ਜਾਂਦੀ ਹੈ, ਹੋਰ ਛਕਦੇ ਤੇ ਹੋਰ ਵੀ ਲਾਲਸਾ ਵੱਧ ਜਾਂਦੀ ਹੈ। ਇਸ ਲਈ ਕਿਤ ਖਾਧੈ ਤਿਵ ਜਾਏ, ਇਹ ਜਿਹੜੀ ਤ੍ਰਿਪਤੀ ਹੈ ਨਾ, ਮਨ ਦੀ ਤ੍ਰਿਪਤੀ ਭਾਵ ਸਬਰ ਸੰਤੋਖ ਮਿਲ ਜਾਣਾ, ਮਨ ਕਰਕੇ ਕੋਈ ਵੀ ਦੁਨੀਆ ਦੇ ਪਦਾਰਥ ਦੀ ਲਾਲਸਾ ਨਾ ਹਿਰਦੇ ਦੇ ਅੰਦਰ ਰਹਿਣੀ। ਇਹ ਸਰੀਰ ਨੂੰ ਸਾਧ ਸੰਗਤ ਜੀ ਜੀਵਤ ਰੱਖਣ ਦੇ ਵਾਸਤੇ ਇਹ ਨਹੀਂ ਹੈ ਕਿ ਭੋਜਨ ਛਕਣਾ ਹੀ ਛੱਡ ਦੇਣਾ, ਭਾਵ ਮਨ ਕਰਕੇ ਜਿਹੜੀ ਲਾਲਸਾ ਕੋਈ ਵੀ ਮਨ ਦੇ ਵਿੱਚ ਨਾ ਹੋਣੀ, ਮਨ ਕਰਕੇ ਹਿਰਦਿਓਂ ਕਰਕੇ ਕੋਈ ਪ੍ਰੇਮ ਨਾ ਕਰਨਾ, ਐਵੇਂ ਲਾਲਚ ਲੋਭ ਨਾ ਕਰਨਾ। ਉਹ ਬੇਨਤੀ ਕੀਤੀ ਜਾ ਰਹੀ ਹੈ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ। ਸਤਿਗੁਰ ਕੈ ਭਾਣੈ ਜੋ ਚੱਲੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਹੁਣ ਜਵਾਬ ਵਜੋਂ ਉਪਦੇਸ਼ ਦੇ ਰਹੇ ਹੈ। ਹਜੂਰ ਕਹਿੰਦੇ ਹਨ ਜਿਹੜੇ ਜੀਵ ਸਤਿਗੁਰਾਂ ਦੇ ਭਾਣੇ ਵਿੱਚ ਚੱਲਦੇ ਹਨ, ਤੇ ਪਤਾਸੈ ਹਰ ਗੁਣ ਗਾਏ, ਉਹ ਹਰੀ ਦੇ ਗੁਣ ਗਾਉਂਦਿਆਂ ਹੋਇਆ, ਪਰਮੇਸ਼ਰ ਦੇ ਗੁਣ ਉਚਾਰਦਿਆਂ ਹੋਇਆ ਤਿਪਤਾਸੈ ਤ੍ਰਿਪਤ ਹੋ ਜਾਂਦੇ ਹਨ। ਉਹਨਾਂ ਦਾ ਮਨ ਜਿਹੜਾ ਹੈ ਰੱਜ ਜਾਂਦਾ ਹੈ। ਮਨ ਕਰਕੇ ਨਹੀਂ ਕੋਈ ਸੰਸਾਰ ਦੇ ਪਦਾਰਥਾਂ ਦੀ ਉਹਨਾਂ ਨੂੰ ਲਾਲਸਾ ਰਹਿੰਦੀ। ਸਰੀਰ ਨੂੰ ਇਹ ਸਾਧ ਸੰਗਤ ਦੀ ਚਲਾਉਣ ਦੇ ਵਾਸਤੇ ਭੋਜਨ ਜ਼ਰੂਰ ਛਕਦੇ ਹੈ, ਪਰ ਹਿਰਦਿਓਂ ਕਰਕੇ ਪ੍ਰੇਮ ਕੇਵਲ ਪਰਮੇਸ਼ਰ ਦੇ ਚਰਨਾਂ ਦੇ ਨਾਲ ਹੁੰਦਾ ਹੈ। ਐਸਾ ਉਹ ਗੁਰਮੁਖ ਪਿਆਰਿਆਂ ਦਾ ਜੀਵਨ ਬਣ ਜਾਂਦਾ ਹੈ। ਧੰਨ ਧੰਨ ਕਲ ਯੁਗ ਨਾਨਕ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਨ, ਇਹ ਕਲਯੁਗ ਦਾ ਜਿਹੜਾ ਸਮਾਂ ਹੈ ਧਨਤਾ ਦੇ ਯੁਗ ਹੈ। ਜਗਤ ਅੰਦਰ ਕਲਯੁਗ ਵਿੱਚ ਆਏ ਹੋਏ ਉਹ ਜੀਵ ਵੀ ਧਨਤਾ ਦੇ ਯੋਗ ਹਨ। ਜੇ ਚੱਲੀ ਸਤਿਗੁਰ ਭਾਏ, ਜਿਨ੍ਹਾਂ ਨੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਵੀ ਸਤਿਗੁਰਾਂ ਦੇ ਭਾਏ ਪ੍ਰੇਮ ਦੇ ਵਿੱਚ ਚੱਲਣਾ ਕੀਤਾ ਹੈ। ਭਾਏ ਸਤਿਗੁਰੂ ਜੀ ਦੇ ਭਾਣੇ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦੀ ਆਗਿਆ ਵਿੱਚ ਰਹਿ ਕੇ ਚੱਲਣਾ ਕੀਤਾ ਹੈ। ਹਜੂਰ ਕਹਿੰਦੇ ਉਹ ਧਨਤਾ ਦੇ ਯੋਗ ਹਨ, ਅਥਵਾ ਧੰਨ ਧੰਨ ਕਲਯੁਗ ਨਾਨਕਾ। ਜਿਵੇਂ ਸਾਧ ਸੰਗਤ ਜੀ ਜੋ ਪਹਿਲਾਂ ਯੁੱਗਾਂ ਦੇ ਵਿੱਚ ਪੂਜਾ ਕੀਤੀ ਜਾਂਦੀ, ਯੱਗ ਕੀਤੇ ਜਾਂਦੇ, ਬਹੁਤ ਘਾਲਣਾ ਘਾਲ ਕਰਕੇ ਮੁਕਤ ਹੋਇਆ ਜਾਂਦਾ ਸੀਗਾ। ਜੀਵਨ ਦਾ ਤਾਂ ਕਿਰਤਾਰਥ ਹੁੰਦਾ ਸੀ, ਬਹੁਤ ਘਾਲਣਾ ਘਾਲਣੀ ਪੈਂਦੀ ਸੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹ ਕਿੰਨੀ ਛੂਟ ਦੇ ਦਿੱਤੀ ਆ ਕਲਯੁਗ ਦੇ ਸਮੇਂ ਅੰਦਰ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਵਚਨ ਆਉਂਦੇ ਆ ਨਾ, ਏਕ ਛਿਨ ਜਿਹ ਇੱਕ ਚਿੱਤ ਧਿਆਇਓ, ਕਾਲ ਫਾਸ ਕੇ ਬੀਜ ਨਾ ਆਇਓ। ਇੱਕ ਛਿਨ ਮਾਤਰ ਸਮਾਂ ਵੀ ਜੇ ਕਿਤੇ ਇੱਕ ਮਨ ਚਿੱਤ ਹੋ ਕੇ ਕੋਈ ਪਰਮਾਤਮਾ ਨੂੰ ਯਾਦ ਕਰ ਲਵੇ ਨਾ, ਉਹ ਫਿਰ ਕਾਲ ਦੀ ਫਾਹੀ ਵਿੱਚ ਨਹੀਂ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਲਈ ਕਲਯੁਗ ਦਾ ਸਮਾਂ ਵੀ ਧਨਤਾ ਦੇ ਯੋਗ ਹੈ। ਇਹਨੂੰ ਵੱਡਿਆਂ ਭਾਗਾਂ ਵਾਲਾ ਜਾਣਨਾ ਚਾਹੀਦਾ ਹੈ। ਇਹ ਕਲਯੁਗ ਦੇ ਸਮੇਂ ਅੰਦਰ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ, ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਅਨੁਸਾਰ ਜੋ ਆਪਣਾ ਜੀਵਨ ਨਿਰਵਾਹ ਕਰਦੇ ਹੈ, ਉਹ ਗੁਰਮੁਖ ਪਿਆਰੇ ਧਨਤਾ ਦੇ ਯੋਗ ਹਨ। ਕਿਉਂਕਿ ਸਾਧ ਸੰਗਤ ਜੀ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨਣਾ ਹੀ ਤਾਂ ਇੱਕ ਔਖਾ ਹੈ, ਸਤਿਗੁਰੂ ਜੀ ਦੀ ਆਗਿਆ ਅਨੁਸਾਰ ਜੀਵਨ ਨਿਰਵਾਹ ਕਰਨਾ ਹੀ ਤਾਂ ਔਖਾ ਹੈ। ਕਿਉਂਕਿ ਜਦੋਂ ਹੁਕਮਨਾਮਾ ਸਾਹਿਬ ਅਸੀਂ ਸਰਵਣ ਕਰਦੇ ਹਾਂ ਨਾ, ਉਸ ਸਮੇਂ ਜੇ ਸਾਡੇ ਮਨ ਦੇ ਅਨੁਕੂਲ ਹੁਕਮਨਾਮਾ ਸਾਹਿਬ ਹੋਵੇ ਤੇ ਕਿਹਾ ਜਾਂਦਾ ਜੀ ਬੜਾ ਹੀ ਸੋਹਣਾ ਹੁਕਮਨਾਮਾ ਸਾਹਿਬ ਆਇਆ, ਤੇ ਜੇ ਸਾਡੇ ਮਨ ਤੋਂ ਥੋੜਾ ਉਲਟਾ ਹੋਵੇ ਹੈ ਤਾਂ ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਦੇ ਚੰਗੇ ਪਾਸੇ ਲਾਉਂਦੇ ਹੈ, ਪਰ ਸਾਡੀ ਤੁਸ਼ ਬੁੱਧੀ ਅਨੁਸਾਰ ਜੇ ਉਲਟਾ ਹੋਵੇ ਤੇ ਕਿਹਾ ਜਾਂਦਾ ਜੀ ਅੱਜ ਪਤਾ ਨਹੀਂ ਬਾਬੇ ਨੇ ਹੁਕਮਨਾਮਾ ਸਾਹਿਬ ਕਿੱਦਾਂ ਦਾ ਲੈ ਲਿਆ। ਫਿਰ ਗ੍ਰੰਥੀ ਸਿੰਘ ਦੇ ਦਿਵਾਲੇ ਹੁਣ ਤੱਕ ਆਪਾਂ ਚਲੇ ਜਾਂਦੇ ਹਾਂ, ਪਰ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਹੀ ਕਰਦੇ ਹੈ। ਗਰੀਬ ਨਵਾਜ਼ ਜੋ ਉਪਦੇਸ਼ ਬਖਸ਼ਿਸ਼ ਕਰਦੇ ਉਹਦੇ ਵਿੱਚ ਭਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਇਹ ਭਲਾ ਕਰਕੇ ਮੰਨਿਆ ਨਾ ਸਤਿਗੁਰੂ ਜੀ ਦਾ ਭਾਣਾ, ਉਹ ਕਲਯੁਗ ਦੇ ਭਿਆਨਕ ਸਮੇਂ ਅੰਦਰ ਧਨਤਾ ਦੇ ਯੋਗ ਹਨ। ਵੱਡਿਆਂ ਭਾਗਾਂ ਵਾਲੇ ਗੁਰਮੁਖ ਪਿਆਰੇ ਹੈ ਜੋ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਤੇ ਸਾਧ ਸੰਗਤ ਹਜੂਰ ਦੀ ਆਗਿਆ ਕੀ ਹੈ? ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਆਗਿਆ ਦੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਯਾਦ ਕਰ ਲਈਏ।
यह मोर आज्ञा सुनो रे प्यारे, बिना शस्त्र के संग ना देवों दे दारे। क्योंकि सतगुरां दे दर्शनां वास्ते आए आ ना, इन्नी दूरी तो आपां पंजाब तो देशां विदेशां विचों कितों कितों चल के आए आ, किन्ना किन्ना पैंडा तय करके कि सतगुरु गोबिंद सिंह साहिब महाराज सच्चे पातशाह जी दे दीदार करन वास्ते जाना, सतगुरां दे दर्शन करन वास्ते आए आ। ਤੇ ਸਤਿਗੁਰੂ ਜੀ ਦੀ ਆਗਿਆ ਯਾਦ ਕਰ ਲਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾਂ ਸ਼ਸਤਰ ਕੇ ਸੰਗ ਨਾ ਦੇਵੋਂ ਦੇ ਦਾਰੇ, ਬਿਨਾਂ ਸ਼ਸਤਰ ਧਾਰਨ ਕੀਤੇ, ਬਿਨਾਂ ਕੇਸਾਂ ਧਾਰੀ ਹੋਏ ਤੋਂ ਬਿਨਾਂ ਕਹਿੰਦੇ ਸਾਡੇ ਦੀਦਾਰ ਨਹੀਂ ਹੋ ਸਕਦੇ। ਤੇ ਅਸੀਂ ਫੇਰ ਵੀ ਅੱਜ ਕਹੀ ਜਾਈਏ ਕਿ ਸਾਡਾ ਮਨ ਸਾਫ਼ ਹੋਣਾ ਚਾਹੀਦਾ ਹੈ। ਤੇ ਸਾਧ ਸੰਗਤ ਜੀ, ਫਿਰ ਸਾਡੇ ਨਾਲੋਂ ਵੱਡਾ ਹੋਰ ਭੁਲੱਕੜ ਕੌਣ ਹੋ ਸਕਦਾ ਹੈ। ਸਤਿਗੁਰੂ ਜੀ ਦੀ ਆਗਿਆ ਵਿਸਾਰ ਕੇ ਕਹੀਏ ਕਿ ਅੰਮ੍ਰਿਤ ਛਕਣ ਦੀ ਸਾਨੂੰ ਲੋੜ ਨਹੀਂ, ਸ਼ਸਤਰ ਧਾਰਨ ਕਰਨ ਦੀ ਸਾਨੂੰ ਲੋੜ ਨਹੀਂ, ਕੇਸ ਰੱਖਣ ਦੀ ਲੋੜ ਨਹੀਂ, ਮਨ ਸਾਫ਼ ਹੋਣਾ ਚਾਹੀਦਾ। ਤੇ ਫਿਰ ਤਾਂ ਸਤਿਗੁਰਾਂ ਦੀ ਆਗਿਆ ਦੀ ਉਲੰਘਣਾ ਕਰਦੇ ਪਏ ਆ ਨਾ, ਗੁਰੂ ਕੇ ਬਚਨਾਂ ਨੂੰ ਮੰਨਦੇ ਤਾਂ ਨਹੀਂ ਨਾ ਪਏ ਆਪਾਂ। ਮਹਾਰਾਜ ਸੱਚੇ ਪਾਤਸ਼ਾਹ ਦੀ ਕੀ ਆਗਿਆ ਹੈ, ਰੋਜ਼ ਅਸੀਂ ਪੜ੍ਹਦੇ ਤਾਂ ਹਾਂ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਭ ਨੂੰ ਯਾਦ ਵੀ ਹੈ, ਪੜ੍ਹਦੇ ਵੀ ਹਾਂ, ਪਰ ਅਮਲ ਨਹੀਂ ਕਰਦੇ, ਆਗਿਆ ਮੰਨਦੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਣ ਕਰੀਏ। ਸਾਧ ਸੰਗਤ ਜੀ, ਇੰਨੀ ਦੂਰੋਂ ਚੱਲ ਕਰਕੇ ਆਏ ਆ, ਜੇ ਪਤਿਤ ਪੁਣੇ ਵੀ ਸਾਡੇ ਵਿੱਚ ਕੋਈ ਪਿਆ, ਨਸ਼ਿਆਂ ਵਿੱਚ ਗਲਤਾਨ ਹੈ, ਪ੍ਰਣ ਕਰੀਏ ਕਿ ਅੱਜ ਤੋਂ ਬਾਅਦ ਪਤਿਤ ਪੁਣੇ ਦਾ, ਨਸ਼ਿਆਂ ਦਾ ਤਿਆਗ ਕਰਨਾ ਹੈ। ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਸ਼ਸਤਰ ਧਾਰੀ ਹੋਣਾ, ਇਹ ਪ੍ਰਣ ਕਰਕੇ ਜਾਈਏ। ਗਰੀਬ ਨਵਾਜ਼ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਧ ਸੰਗਤ ਜੀ, ਸਮਾਂ ਸਮਾਪਤ ਹੈ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਤਿਗੁਰ ਕੈ ਭਾਣੈ ਜੋ ਚੱਲੈ, ਤਿਵ ਤਾਸੈ ਹਰ ਗੁਣ ਗਾਈ। ਧੰਨ ਧੰਨ ਕਲ ਜੁਗ ਨਾਨਕਾ, ਜੇ ਚੱਲੀ ਸਤਿਗੁਰ ਭਾਈ।